ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਵਰਕਰ ਕੌਂਪ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਉਹਨਾਂ ਦੇ ਕੋਲੋਂ ਤੁਸੀਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰ ਟ੍ਰੇਲਰਸ ਅਤੇ ਹੋਰ ਮੇਕ ਮਾਡਲ ਦੇ ਟ੍ਰੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਹੈਗੀ ਆ, ਜਿਹੜੀ US ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਲਗਭਗ ਚੱਲ ਰਹੀ ਸੀ ਪਈ 2 ਸਾਲ ਤੋਂ ਘੱਟ ਜੀ 2 ਸਾਲ ਲਾ ਲਓ। ਚਲੋ ਰਸ਼ੀਆ ਦੀ ਜਿਹੜੀ ਕਲੂਜ਼ਨ ਹੋਈ ਹੈਗੀ ਆ US ਦੀ ਇਲੈਕਸ਼ਨ ਦੇ ਵਿੱਚ, ਜਿਹਦੇ 'ਚ ਪਈ ਪ੍ਰੈਜ਼ੀਡੈਂਟ ਟਰੰਪ ਇਨਵੋਲਵ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਸਪੈਸ਼ਲ ਕੌਂਸਲ ਸੀ ਰੋਬਰਟ ਮਿਊਲਰ, ਉਸ ਨੇ ਜਿਹੜੀ ਰਿਪੋਰਟ ਦੇ ਦਿੱਤੀ ਆ। ਉਹਦੇ ਵਿੱਚ ਉਸਨੇ ਕਿਹਾ ਆ ਵੀ ਕਲੂਜ਼ਨ ਦੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਇਨਵੋਲਵ ਨਹੀਂ ਸੀ। ਸੋ ਇਹ ਜਿਹੜੀ ਗੱਲਬਾਤ ਹੈਗੀ ਆ, ਇਹਦੇ ਸੰਬੰਧ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੂੰ ਜਿਹੜਾ ਇਹ ਤੋਂ ਪਰਾਂ ਰੱਖਿਆ ਗਿਆ ਵੀ ਨਹੀਂ, ਉਹ ਕਿਸੇ ਤਰ੍ਹਾਂ ਦੀ ਵੀ ਕੋਈ ਕਲੂਜ਼ਨ ਨਹੀਂ ਸੀ। ਇਹ ਗੱਲ ਇੱਕ ਤਰ੍ਹਾਂ ਨਾਲ ਬਹੁਤ ਵਧੀਆ ਵੀ ਹੈਗੀ ਆ ਜਿਹੜੀ US ਦੇ ਲਈ, ਕਿਉਂਕਿ ਨਹੀਂ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਬਦਨਾਮੀ ਵੀ ਸੀ ਪਈ ਪੂਰੇ ਜਿਹੜਾ ਵਰਲਡ ਦੇ ਵਿੱਚ ਇੱਕ ਇੱਦਾਂ ਦੀ ਜਿਹੜੀ ਸੁਪਰ ਪਾਵਰ ਹੈਗੀ ਆ, ਉਹਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਰਸ਼ੀਆ ਵਾਲੇ ਆ ਉਹ ਇੰਟਰਫੀਅਰ ਕਰ ਸਕਣ। ਸੋ ਇਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹ ਕਿਹਾ ਗਿਆ ਵੀ ਉਹ ਕਿਸੇ ਤਰ੍ਹਾਂ ਵੀ ਇਨਵੋਲਵ ਨਹੀਂ ਸੀ। ਹਾਂਜੀ, ਇੱਕ ਚੀਜ਼ ਜਿਹੜੀ ਪਰ ਇਸ ਦੇ ਵਿੱਚ ਜ਼ਰੂਰ ਹੈਗੀ ਆ ਵੀ ਹਾਂ ਵੀ ਇਹਨਾਂ ਦੇ ਕੈਂਪੇਨ ਦੇ ਵੱਲੋਂ ਜਿਹੜੀ ਕਲੂਜ਼ਨ ਉਹ ਉਹਨਾਂ ਦੇ ਨਾਲ ਮਿਲ ਕੇ ਨਹੀਂ ਹੋਈ, ਪਰ ਰਸ਼ੀਆ ਨੇ ਇੰਟਰਫੇਅਰ ਕੀਤਾ ਆ। ਇਸ ਦੇ ਸਬੂਤ ਆਲਰੇਡੀ ਉਸ ਦੇ ਮਾਮਲੇ ਵਿੱਚ ਕਈ ਇੰਡਾਈਟਮੈਂਟ, ਕਈ ਲੋਕਾਂ ਨੂੰ ਜਿਹੜੀ ਜੇਲ੍ਹ ਆ ਉਹ ਹੋ ਚੁੱਕੀ ਹੋਈ ਆ। ਜਿਹੜੇ ਵੱਖ-ਵੱਖ ਟਰੋਲ ਫਾਰਮਸ ਅਤੇ ਉਹਨਾਂ ਦੇ ਜਿਹੜੇ ਰਸ਼ੀਅਨ ਏਜੰਟਸ ਆ, ਉਹਨਾਂ ਨੂੰ ਜਿਹੜਾ ਉਸ ਮਾਮਲੇ ਦੇ ਵਿੱਚ ਇੰਡਾਈਟ ਕਰ ਚੁੱਕੇ ਹੋਏ ਨੇ। ਇਹ ਜਿਹੜੀ ਰਾਈਟ ਨਾਓ, ਕਿਉਂਕਿ ਇਹ ਰਿਪੋਰਟ ਜਿਹੜੀ ਜਨਤਕ ਨਹੀਂ ਹੋਈ, ਵਿਲੀਅਮ ਬਾਰ ਜਿਹੜੇ ਕਿ ਅਟਰਨੀ ਜਨਰਲ ਆ, ਉਹਨਾਂ ਨੇ ਇਹਦੀ ਕਨਕਲੂਜਨ ਜਿਹੜਾ ਉਹ ਇਸ ਬਾਬਤ ਦੇ ਵਿੱਚ ਪੜ੍ਹਿਆ ਆ। ਜਿਹੜੇ ਡੈਮੋਕ੍ਰੇਟਸ ਆ ਉਹ ਅਜੇ ਵੀ ਇਸ ਦਾ ਜਿਹੜਾ ਆ ਪੱਲਾ ਨਹੀਂ ਛੱਡ ਰਹੇ। ਉਹ ਕਹਿ ਰਹੇ ਆ ਵੀ ਫਿਰ ਕੀ ਹੋਇਆ ਜੇ ਮਿਊਲਰ ਵਾਲਿਆਂ ਨੇ, ਮਿਊਲਰ ਇਨਵੈਸਟੀਗੇਸ਼ਨ ਨੇ ਇਹਨਾਂ ਨੂੰ ਜਿਹੜਾ ਆ ਐਗਜ਼ੋਨਰੇਟ ਕਰ ਦਿੱਤਾ ਹੈ, ਜਾਂ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਕਲੂਜਨ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਜਿਹੜੀ ਉਹ ਦਿੱਤੀ ਆ। ਪਰ ਅਸੀਂ ਜਿਹੜੀ ਆ ਆਪਣੀ ਇਨਵੈਸਟੀਗੇਸ਼ਨ ਇੱਕ ਹਿਸਾਬ ਦੇ ਨਾਲ ਜਾਰੀ ਰੱਖਾਂਗੇ। ਐਡਮ ਸ਼ਿਫ ਜਿਹੜੇ ਕਿ ਇਸ ਟਾਈਮ ਹਾਊਸ ਦੀ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਆ, ਉਹਨਾਂ ਨੇ ਵੀ ਇਸੇ ਹੀ ਬਾਬਤ ਜਿਹੜੇ ਉਹ ਸੰਕੇਤ ਦਿੱਤੇ ਆ। ਇਹ ਕਿਤੇ ਨਾ ਕਿਤੇ ਕਹਿ ਸਕਦੇ ਵੀ ਜਿਹੜੀ ਕਲੂਜਨ ਦੇ ਵਿੱਚ ਇਹਨਾਂ ਨੂੰ ਕਲੀਨ ਚਿੱਟ ਮਿਲਣੀ ਰਾਸ਼ਟਰਪਤੀ ਟਰੰਪ ਦੇ ਲਈ, ਇਹ ਆਉਣ ਵਾਲੀਆਂ 2020 ਇਲੈਕਸ਼ਨਸ ਦੇ ਲਈ ਕਾਫੀ ਵੱਡਾ, ਕਹਿ ਲਓ ਵੀ ਇੱਕ ਵੱਡਾ ਜਿਹੜਾ ਸਾਬਤ ਹੋਵੇਗਾ, ਅਤੇ ਉਹਨਾਂ ਦੇ ਕੋਲ ਇੱਕ ਵੱਡਾ ਪੋਲੀਟੀਕਲ ਮੁੱਦਾ ਜਿਹੜਾ ਉਹ ਬਣੇਗਾ। ਅਤੇ ਜੇ ਡੈਮੋਕ੍ਰੇਟ ਅਜੇ ਵੀ ਇਸ ਦਾ ਸਾਥ ਜਿਹੜਾ ਇਸ ਚੀਜ਼ ਨੂੰ ਹੋਰ ਹੀ ਘੋਟੀ ਜਾਣਗੇ, ਤਾਂ ਇਹਦਾ ਮਤਲਬ ਇਹ ਲੱਗਦਾ ਹੈ ਵੀ ਇਹਨਾਂ ਦੇ ਕੋਲ ਹੋਰ ਕੋਈ ਗੱਲ ਕਰਨ ਨੂੰ ਰਹਿ ਨਹੀਂ ਗਈ, ਅਤੇ ਸਿਰਫ ਇਸੇ ਨੂੰ ਹੀ ਜਿਹੜਾ ਵੱਧ ਤੋਂ ਵੱਧ ਉਛਾਲਣ ਦੀ ਕੋਸ਼ਿਸ਼ ਕਰਦੇ ਆ, ਜਿਹੜਾ ਕਿ ਇਨ ਦੀ ਐਂਡ ਇਹਨਾਂ ਨੂੰ ਖੁਦ ਨੂੰ ਹੀ ਜਿਹੜਾ ਆ ਉਹ ਕਿਤੇ ਨਾ ਕਿਤੇ ਦੰਦੀ ਜਿਹੜੀ ਉਹ ਵੱਢੂਗਾ। ਜਿੱਦਾਂ ਕਿ ਇਹਨਾਂ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਖੁਦ ਇਸ ਚੀਜ਼ ਨੂੰ ਚੱਖਿਆ ਆ। ਉਹਨਾਂ ਨੇ ਇਹ ਇਲੈਕਸ਼ਨ ਨੂੰ ਬੜੀ ਲਾਈਟਲੀ ਜਿਹੜਾ ਉਦੋਂ ਲਿਆ, ਅਤੇ ਉਹ ਜਿਹੜੀ ਲਾਈਟਲੀ ਲਈ ਇਲੈਕਸ਼ਨ ਆ ਉਹਨਾਂ ਨੂੰ ਜਿਹੜੀ ਅਜੇ ਤੱਕ ਹੌਂਟ ਕਰ ਰਹੀ ਆ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਬੈਨ ਜੋਨਸ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਦੇ ਇੱਕ ਟਾਈਮ ਦੇ ਉੱਤੇ ਐਡਵਾਈਜ਼ਰ ਵੀ ਰਹੇ ਆ, ਡੈਮੋਕ੍ਰੇਟਿਕ ਪਾਰਟੀ ਦੇ ਕੋਮੈਂਟੇਟਰ ਵੀ ਹੈਗੇ ਆ, CNN ਦੇ ਉੱਤੇ ਵੀ ਆਪਣਾ ਸ਼ੋਅ ਕਰਦੇ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ, ਉਹਨਾਂ ਨੇ ਜਦੋਂ ਇਲੈਕਸ਼ਨ ਹੋਈ ਸੀ ਲਾਸਟ ਟਾਈਮ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਅੰਡਰ ਐਸਟੀਮੇਟ ਕੀਤਾ ਵੀ ਨਹੀਂ, ਇਹ ਤਾਂ ਇਲੈਕਸ਼ਨ ਜਿੱਤੇ ਨਹੀਂ ਸਕਦਾ, ਅਸੀਂ ਤਾਂ ਵੀ ਜਿਹੜੀ ਹਿਲਰੀ ਕਲਿੰਟਨ ਆ ਉਹ 100% ਇਲੈਕਸ਼ਨ
ਜਿੱਤੇਗੀ ਤੇ ਉੱਥੇ ਗਲਤ ਹੋਇਆ। ਤੇ ਦੂਜੀ ਵਾਰੀ ਕਹਿੰਦੇ ਵੀ ਪਿਛਲੇ ਲਗਭਗ ਜਿਹੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਜਾਂ 2 ਸਾਲਾਂ ਤੋਂ ਇਹ ਚੱਲ ਰਿਹਾ ਵੀ ਪੂਰੀ ਤਰ੍ਹਾਂ ਜਿਹੜੇ ਡੈਮੋਕ੍ਰੈਟਿਕ ਪਾਰਟੀ ਆ ਉਹ ਇਹੀ ਆਸ ਲਾਈ ਬੈਠੇ ਸੀ ਵੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਇੰਡਾਈਟ ਹੋ ਜਾਣਗੇ ਤੇ ਉਹਨਾਂ ਨੂੰ ਇੰਪੀਚ ਕੀਤਾ ਜਾਊਗਾ ਤੇ ਉਹਨਾਂ ਨੂੰ ਇਹ ਛੱਡਣਾ ਪਊਗਾ। ਤੇ ਇਹਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਫਿਰ ਓਵਰ ਐਸਟੀਮੇਟ ਕੀਤਾ ਹੈ ਉਸ ਗੱਲ ਨੂੰ। ਸੋ ਹੁਣ ਕਹਿੰਦੇ ਵੀ ਗੱਲ ਇਹੀ ਆ ਵੀ ਜੇ ਡੈਮੋਕ੍ਰੈਟਿਕ ਪਾਰਟੀ ਨੇ ਇਲੈਕਸ਼ਨ ਜਿੱਤਣੀ ਆ ਉਹਨਾਂ ਨੂੰ ਇਹ ਮੁੱਦਾ ਛੱਡ ਕੇ ਜਿਹੜੇ ਇਸ਼ੂਜ਼ ਆ ਆਉਣ ਵਾਲੇ 2 ਸਾਲਾਂ ਦੇ ਵਿੱਚ 1.5 ਸਾਲ 'ਚ ਉਹਦੇ 'ਤੇ ਫੋਕਸ ਕਰਨਾ ਚਾਹੀਦਾ। ਪਰ ਉਹ ਕਹਿੰਦਾ ਮੈਨੂੰ ਲੱਗਦਾ ਨਹੀਂ ਵੀ ਕਰੂਗੇ ਕਿਉਂਕਿ ਹਜੇ ਵੀ ਬਹੁਤ ਸਾਰੇ ਜਿਹੜੇ ਆ ਇਸ ਇਸ਼ੂ ਨੂੰ ਲਗਭਗ 5-6 ਮਹੀਨੇ ਇਸੇ ਤਰ੍ਹਾਂ ਜਿਹੜਾ ਘਸੀਟਣਾ ਚਾਹੁੰਦੇ ਆ। ਪਰ ਦੂਸਰੇ ਪਾਸੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜਿਹੜਾ ਰਿਪਬਲਿਕਨ ਲੀਨ ਵੱਲ ਜਿਹੜਾ ਮੀਡੀਆ ਹੈਗਾ ਉਹ ਕੱਲਾ ਜਿਹੜਾ ਡੈਮੋਕਰੇਟ ਜਿਹੜਾ ਕਹਿ ਰਿਹਾ ਸੀ ਵੀ ਆ ਜੀ ਹਾਂਜੀ ਇੰਪੀਚ ਕਰਨਾ ਚਾਹੀਦਾ ਉਹਨਾਂ ਦੀਆਂ ਸਟੇਟਮੈਂਟਾਂ ਲਾ ਕੇ ਉਹ ਉਸ ਦਾ ਜਿਹੜਾ ਆ ਵਿਰੋਧ ਕਰਨਗੇ ਵੀ ਦੇਖੋ ਇਹ ਕਿਸ ਤਰ੍ਹਾਂ ਕਹਿ ਰਹੇ ਸੀ ਤੇ ਹੁਣ ਰਿਜ਼ਲਟ ਕੀ ਆਏ ਹੈਗੇ ਜੀ। ਹੁਣ ਇੱਕ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਹ ਰਿਪੋਰਟ ਨੂੰ ਜਨਤਕ ਕੀਤਾ ਜਾਵੇਗਾ ਕਿ ਨਹੀਂ ਕੀਤਾ ਜਾਏਗਾ। ਸੈਨੇਟਰ ਲਿੰਡਸੇ ਗ੍ਰਾਹਮ ਉਹਨਾਂ ਨੇ ਆਲਰੇਡੀ ਇੱਕ ਜਿਹੜਾ ਅਜਿਹਾ ਮੋਸ਼ਨ ਆ ਜਿਸ ਦੇ ਵਿੱਚ ਇਸ ਨੂੰ ਜਨਤਕ ਕਰਨ ਦੀ ਗੱਲ ਜਿਹੜੀ ਉਹ ਆਖੀ ਗਈ ਆ ਉਸ ਨੂੰ ਪਹਿਲਾਂ ਹੀ ਜਿਹੜਾ ਉਹਨਾਂ ਨੇ ਬਲੌਕ ਕੀਤਾ ਆ। ਪਰ ਉਹਨਾਂ ਨੇ ਨਾਲ ਇੱਕ ਇਹ ਵੀ ਜਿਹੜੀ ਗੱਲ ਆਖੀ ਆ ਵੀ ਹੁਣ ਜਿਹੜੇ ਅਟਾਰਨੀ ਜਨਰਲ ਹੈਗੇ ਨੇ ਵਿਲੀਅਮ ਬਾਰ ਉਹਨਾਂ ਨੂੰ ਕਮੇਟੀ ਦੇ ਸਾਹਮਣੇ ਸੈਨੇਟ ਜੁਡੀਸ਼ਰੀ ਕਮੇਟੀ ਆ ਉਸ ਦੇ ਸਾਹਮਣੇ ਬੁਲਾ ਕੇ ਜਿਹੜਾ ਆ ਉਹ ਟੈਸਟੀਫਾਈ ਕਰਨ ਦੇ ਲਈ ਆਖਿਆ ਜਾ ਸਕਦਾ ਆ। ਤੇ ਜਿਹੜੇ ਕਈ ਸਵਾਲ ਇਸ ਰਿਪੋਰਟ ਦੇ ਬਾਬਤ ਜਿਹੜੇ ਆ ਉਹ ਹੈਗੇ ਆ ਕਿਉਂਕਿ ਡੈਮੋਕ੍ਰੇਟ ਇਹ ਅਜੇ ਵੀ ਕਹਿ ਰਹੇ ਆ ਵੀ ਇਸ ਦੇ ਵਿੱਚ ਡਿਸਕ੍ਰਿਪੈਂਸੀਜ਼ ਹੈਗੀਆਂ ਆ ਵੀ ਕਲੂਜਨ ਦੇ ਮਾਮਲੇ ਵਿੱਚ ਭਾਵੇਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੋਵੇ ਪਰ ਅਬਸਟਰਕਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਨੇ ਕਲੀਅਰਲੀ ਇਸ ਬਾਬਤ ਜਿਹੜਾ ਮਿਊਲਰ ਇਨਵੈਸਟੀਗੇਸ਼ਨ ਆ ਉਹਨਾਂ ਨੇ ਕਲੀਅਰਲੀ ਉਹਨਾਂ ਨੂੰ ਕਲੀਨ ਚਿੱਟ ਜਿਹੜੀ ਨਹੀਂ ਦਿੱਤੀ। ਸੋ ਉਸ ਨੂੰ ਲੈ ਕੇ ਜਿਹੜਾ ਆ ਉਹ ਹੁਣ ਦੇਖਦੇ ਆ ਵੀ ਕੀ ਵਿਲੀਅਮ ਬਾਰ ਆ ਉਹਨਾਂ ਨੂੰ ਟੈਸਟੀਫਾਈ ਕਰਨ ਦੇ ਲਈ ਬੁਲਾਇਆ ਜਾਵੇਗਾ ਤੇ ਜੇ ਬੁਲਾਇਆ ਜਾਂਦਾ ਹੈ ਤੇ ਇਹ ਜਿਹੜੀ ਕੌਨਫੀਡੈਂਸ਼ੀਅਲ ਰਿਪੋਰਟ ਆ ਉਸ ਦਾ ਕਿੰਨਾ ਕੁ ਹਿੱਸਾ ਜਿਹੜਾ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕਰ ਸਕਣਗੇ। ਡਿਮਾਂਡ ਜਿਹੜੀ ਆ ਇਸ ਦੀ ਕਾਫੀ ਹੈਗੀ ਆ ਇਸ ਟਾਈਮ ਲੋਕਾਂ ਦੇ ਵਿੱਚ ਵੀ ਇਸ ਪੂਰੀ ਰਿਪੋਰਟ ਨੂੰ ਜਿਹੜਾ ਆ ਕਿਤੇ ਨਾ ਕਿਤੇ ਜਨਤਕ ਜਿਹੜਾ ਕੀਤਾ ਜਾਵੇ। ਪਰ ਅਟਾਰਨੀ ਜਨਰਲ ਆ ਉਹਨਾਂ ਦੇ ਦੁਆਰਾ 4 ਪੇਜਾਂ ਦੀ ਇੱਕ ਸਮਰੀ ਰਿਪੋਰਟ ਜਿਹੜੇ ਵੀਕਐਂਡ ਦੇ ਉੱਤੇ ਜਿਹੜੀ ਉਹ ਪੇਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਹਰ ਇੱਕ ਪਾਸੇ ਜਿਹੜਾ ਹੀ ਜਿਹੜੀ ਗੱਲ ਹੋਈ ਸੀ। ਇੱਕ ਜਿਹੜੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਸੀ ਜਦੋਂ ਰਿਪੋਰਟ ਨੂੰ ਜਿਹੜਾ ਦੇ ਦਿੱਤਾ ਗਿਆ ਸੀਗਾ ਅਟਾਰਨੀ ਜਨਰਲ ਨੂੰ ਮਿਊਲਰ ਦੇ ਦੁਆਰਾ ਰਾਬਰਟ ਮਿਊਲਰ ਦੇ ਦੁਆਰਾ ਜਿਹੜੇ ਇਨਵੈਸਟੀਗੇਟ ਕਰ ਰਹੇ ਸੀ ਉਸ ਤੋਂ ਕਈ ਘੰਟੇ ਬਾਅਦ ਤੱਕ ਜਿਹੜੇ ਆ ਰਾਸ਼ਟਰਪਤੀ ਟਰੰਪ ਉਹਨਾਂ ਨੇ ਕੋਈ ਇਸੇ ਤਰੀਕੇ ਦੀ ਟਵੀਟ ਨਹੀਂ ਕੀਤੀ ਤੇ ਜਦੋਂ ਟਵੀਟ ਉਹਨਾਂ ਨੇ ਕੀਤੀ ਤਾਂ ਉਹਨਾਂ ਨੇ ਇਹੀ ਕਿਹਾ ਵੀ ਟੋਟਲ ਐਗਜ਼ੋਨਰੇਸ਼ਨ ਮੈਨੂੰ ਇਸ ਪੂਰੇ ਮਾਮਲੇ ਦੇ ਵਿੱਚੋਂ ਕਲੀਨ ਚਿੱਟ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹ ਦੇ ਦਿੱਤੀ ਗਈ ਆ। ਤੇ ਨਾਲ ਕੱਲ੍ਹ ਜਦੋਂ ਪੱਤਰਕਾਰਾਂ ਦੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰ ਰਹੇ ਸੀਗੇ ਜਦੋਂ ਮਰੀਨ 1 ਹੈਲੀਕਾਪਟਰ ਦੇ ਵਿੱਚ ਉਹਨਾਂ ਨੇ ਚੜ੍ਹਨਾ ਸੀਗਾ ਤਾਂ ਕਹਿੰਦੇ ਵੀ ਹੁਣ ਦੂਜੇ ਪਾਸੇ ਵੀ ਹੁਣ ਦੇਖਦੇ ਹਾਂ ਵੀ ਕੋਈ ਜਣਾ ਨਜ਼ਰ ਮਾਰਦਾ ਕਿ ਨਹੀਂ ਮਾਰਦਾ ਵੀ ਇਨਵੈਸਟੀਗੇਸ਼ਨ ਕਿਉਂ ਜਿਹੜੀ ਆ ਇੰਨੇ ਲੰਮੇ ਚਿਰ ਦੇ ਲਈ ਕਰਾਈ ਗਈ ਤੇ ਕਿਹਦੇ ਕਹਿਣ ਦੇ ਉੱਤੇ ਸਾਰਾ ਕੁਛ ਜਿਹੜਾ ਉਹ ਹੋਇਆ ਆ। ਸੋ ਹੁਣ ਉਹ ਦੇਖਣ ਵਾਲੀ ਗੱਲ ਹੋਊਗੀ ਵੀ ਅਟਾਰਨੀ ਜਨਰਲ ਜਾਂ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਹੈ ਇਸ ਪਾਸੇ ਵੱਲ ਨੂੰ ਨਜ਼ਰ ਮਾਰੇਗੀ ਜਾਂ ਨਹੀਂ ਮਾਰੇਗੀ। ਹੁਣ ਜਿਹੜੇ ਵਿਰੋਧੀ ਆ ਰਾਸ਼ਟਰਪਤੀ ਟਰੰਪ ਦੇ ਉਹ ਕਹਿ ਰਹੇ ਆ ਵੀ ਇਹਨਾਂ ਨੇ ਆਪਣਾ ਬੰਦਾ ਤਾਂ ਚੁਣਿਆ ਆ ਜਿਹੜਾ ਅਟਾਰਨੀ ਜਨਰਲ ਤੇ ਉਹਨਾਂ ਨੇ ਕਿੱਥੇ ਜਿਹੜਾ ਦੱਸ ਦੇਣਾ ਸੀਗਾ ਵੀ ਇਸ ਬੰਦੇ ਨੇ ਜਾਂ ਕਲੂਜਨ ਕੀਤੀ ਆ ਜਾਂ ਅਬਸਟਰਕਸ਼ਨ ਜਿਹੜੇ ਜਸਟਿਸ ਆਫ ਕੀਤੀ ਆ ਜਾਂ ਨਹੀਂ ਕੀਤੀ ਆ। ਸੋ ਇਸ ਲਈ ਕਹਿੰਦੇ ਆ ਵੀ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤੇ ਜੇ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਇਹਦੇ ਵਿੱਚ ਕਿੰਨਾ ਕੁ ਕੌਨਫੀਡੈਂਸ਼ੀਅਲ ਮਟੀਰੀਅਲ ਹੈਗਾ ਆ ਤੇ ਉਸ ਨੂੰ ਦੇਖਦੇ ਹੋਏ ਡਿਪਾਰਟਮੈਂਟ ਆਫ ਜਸਟਿਸ ਵਾਲੇ ਜਾਂ ਅਟਾਰਨੀ ਜਨਰਲ ਆ ਉਹ ਫੈਸਲਾ ਲੈਣਗੇ। ਇਹਦੇ ਸੰਬੰਧ ਵਿੱਚ ਜਿਹੜੀ US ਕਾਂਗਰਸ ਆ ਉਹਨਾਂ ਨੇ 420 ਦੇ ਮੁਕਾਬਲੇ 0 ਵੋਟ ਦੇ ਨਾਲ ਇਹ ਕਿਹਾ ਆ ਵੀ ਪਬਲਿਕ ਨੂੰ ਰਿਲੀਜ਼ ਹੋਣੀ ਚਾਹੀਦੀ ਆ ਮਿਊਲਰ ਰਿਪੋਰਟ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਪਿਛਲੇ ਬੁੱਧਵਾਰ ਇਹੀ ਕਿਹਾ ਸੀ ਵੀ ਲੈਟ ਇਟ ਕਮ ਆਊਟ, ਲੈਟ ਪੀਪਲ ਸੀ ਇਟ, ਲੈਟ ਅਸ ਸੀ ਵੈਦਰ ਔਰ ਨਾਟ ਇਟ ਇਜ਼ ਲੈਜੀਟੀਮੇਟ। ਸੋ ਪ੍ਰੈਜ਼ੀਡੈਂਟ ਟਰੰਪ ਵੀ ਇਹਦੇ ਹੱਕ ਦੇ ਵਿੱਚ ਆ, ਉਹਨਾਂ ਦੇ ਅਟਾਰਨੀ ਵੀ ਜਿਹੜੇ ਹੈਗੇ ਆ ਉਹ ਬਿਲਕੁਲ ਜਿਹੜੇ ਜੇ ਸਿਕੁਲਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਰਿਪੋਰਟ ਰਿਲੀਜ਼ ਹੋਣੀ ਚਾਹੀਦੀ ਹੈਗੀ ਆ। ਸੋ ਹੋਪਫੁਲੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡਿਟੇਲ ਹੋਰ ਇਨਫੋਰਮੇਸ਼ਨ ਆਊਗੀ ਉਹਦੇ ਨਾਲ ਜਿਹੜੇ ਅਮਰੀਕਾ ਦੇ ਲੋਕ ਆ ਉਹ ਵੀ ਦੇਖ ਸਕਣਗੇ। ਪਰ ਇੱਕ ਗੱਲ ਮੈਂ ਦੇਖ ਰਿਹਾ ਸੀ ਦੋਨੋਂ ਹੀ ਜਿਹੜੇ ਡੈਮੋਕ੍ਰੈਟਿਕ ਪਾਰਟੀ ਤੇ ਜਿਹੜੇ ਰਿਪਬਲਿਕਨ ਪਾਰਟੀ ਆ ਉਹ ਕਹਿ ਰਹੇ ਸੀ ਵੀ ਇਹ ਅਮਰੀਕਾ ਦੇ ਲਈ ਜਿਹੜੀ ਆ ਇੱਕ ਤਰ੍ਹਾਂ ਨਾਲ ਗੁੱਡ ਗੱਲ ਹੋਈ ਆ ਵੀ ਇਹਦੇ 'ਚ
ਨਹੀਂ ਤਾਂ ਸਾਡਾ ਪੂਰੀ ਦੁਨੀਆ 'ਚ ਮਜ਼ਾਕ ਬਣਨਾ ਸੀ ਵੀ ਜਿਹੜਾ ਰਸ਼ੀਆ ਵਾਲਿਆਂ ਨੇ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਜਿਹੜੀ ਕਲੂਜਨ ਕੀਤੀ ਹੈਗੀ ਜੀ ਬਿਲਕੁਲ ਵੀ ਇਲੈਕਸ਼ਨ ਨੂੰ ਸਵੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਉੱਦਾਂ ਦੱਸਦੇ ਜਾਈਏ ਇਸ ਸਪੈਸ਼ਲ ਕੌਂਸਲ ਨੇ ਆਪਣੇ ਪੂਰੇ ਤਕਰੀਬਨ 2 ਸਾਲ ਦੀ ਇਨਵੈਸਟੀਗੇਸ਼ਨ ਦੇ ਵਿੱਚ 2800 ਸਬੀਨਾ ਇਸ਼ੂ ਕੀਤੇ, 500 ਦੇ ਤਕਰੀਬਨ ਸਰਚ ਵਾਰੰਟ ਜਿਹੜੇ ਇਸ਼ੂ ਕੀਤੇ, 250 ਤੋਂ ਤਕਰੀਬਨ 230 ਜਿਹੜੀਆਂ ਕਮਿਊਨੀਕੇਸ਼ਨ ਰੈਕਰਡਸ ਆ ਉਹ ਵੱਖ-ਵੱਖ ਲੋਕਾਂ ਦੇ ਹਾਸਲ ਕੀਤੇ, ਅਤੇ 500 ਤੋਂ ਵੱਧ ਗਵਾਹਾਂ ਦੇ ਜਿਹੜੇ ਇੰਟਰਵਿਊਜ਼ ਆ ਉਹਨਾਂ ਨੇ ਬਿਆਨ ਜਿਹੜੇ ਆ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਦਰਜ ਕੀਤੇ ਆ। ਰੋਬਰਟ ਮਿਊਲਰ ਦੇ ਬਾਰੇ ਜੇ ਦੱਸ ਜਾਈਏ ਤਾਂ ਇਹ ਸਾਬਕਾ FBI ਦੇ ਜਿਹੜੇ ਆ ਉਹ ਚੀਫ ਜਿਹੜੇ ਆ ਉਹ ਰਹਿ ਚੁੱਕੇ ਹੋਏ ਨੇ। ਉਹਨਾਂ ਨੇ ਦੋਨੋਂ ਹੀ ਜਿਹੜੀ ਪਾਰਟੀਆਂ ਦੇ ਰਾਸ਼ਟਰਪਤੀਆਂ ਦੇ ਨਾਲ ਮਿਲ ਕੇ ਜਿਹੜਾ ਕੰਮ ਆ ਉਹ ਕੀਤਾ ਹੋਇਆ। ਸੋ ਬਿਲਕੁਲ ਉਹ ਰਜਿਸਟਰਡ ਰਿਪਬਲਿਕਨ ਵੀ ਹੈਗੇ ਆ, ਅਤੇ ਉਹਨਾਂ ਨੇ ਪਿਛਲੇ 2 ਸਾਲਾਂ 'ਚ ਕਾਫੀ ਜਿਹੜੀ ਹੀਟ ਵੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਝੱਲੀ, ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਜਿਹੜੀ ਟੂਡੇ ਜਿਹੜਾ ਪ੍ਰੋਗਰਾਮ ਆਉਂਦਾ ਹੈਗਾ ਆ NBC ਦੇ ਉੱਤੇ, ਉਹਦੀ ਹੋਸਟ ਸਵਾਨਾ ਗੋਥਰੀ, ਉਹਨਾਂ ਨੇ ਜਿਹੜੀ ਸਾਰਾ ਸੈਂਡਰਸ ਆ ਉਹਨਾਂ ਨੂੰ ਪੁੱਛਿਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੁਣ ਰੋਬਰਟ ਮਿਊਲਰ ਤੋਂ ਮਾਫੀ ਨਹੀਂ ਮੰਗਣੀ ਚਾਹੀਦੀ, ਅਤੇ ਉਹਦੇ ਸੰਬੰਧ 'ਚ ਉਸਨੇ ਕਿਹਾ ਵੀ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਉਹਨਾਂ ਨੂੰ ਜਿਹੜੀ ਮਾਫੀ ਪ੍ਰੈਜ਼ੀਡੈਂਟ ਟਰੰਪ ਤੋਂ ਮੰਨਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਇਹ ਜਿਹੜਾ ਇੰਨਾ ਜ਼ਿਆਦਾ ਰੌਲਾ ਪਾਇਆ ਹੋਇਆ ਸੀ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿਹੜੇ ਬੋਇੰਗ ਦਾ ਜਹਾਜ਼ 737 ਮੈਕਸ ਜਿਹੜਾ ਆ ਉਹ ਸਭ ਨੂੰ ਪਤਾ ਵੀ ਪਿਛਲੇ ਇੱਕ ਵੀਕ ਦੇ ਵਿੱਚ ਕਾਫੀ ਸੁਰਖੀਆਂ 'ਚ ਰਿਹਾ, ਜਦੋਂ 150 ਤੋਂ ਵੱਧ ਲੋਕ ਜਿਹੜੇ ਉਸ ਇੱਕ ਹਵਾਈ ਹਾਦਸੇ 'ਚ ਮਾਰੇ ਗਏ, ਅਤੇ ਕੁੱਲ ਜਿਹੜੇ ਇਸ ਜਹਾਜ਼ ਦੇ 2 ਫੇਟਲ ਕਰੈਸ਼ ਹੋਏ ਆ ਪਿਛਲੇ 5 ਮਹੀਨਿਆਂ ਦੇ ਵਿੱਚ, ਜਿਹਦੇ ਵਿੱਚ 346 ਲੋਕ ਜਿਹੜੇ ਮਾਰੇ ਗਏ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਕਈ ਨਵੀਆਂ ਤੋਂ ਨਵੀਆਂ ਜਿਹੜੀਆਂ ਆ ਇਸ ਦੇ ਵਿੱਚ ਪਰਤਾਂ ਜਿਹੜੀਆਂ ਉੱਧੜਦੀਆਂ ਗਈਆਂ, ਅਤੇ ਪਤਾ ਲੱਗਦਾ ਰਿਹਾ ਵੀ ਇਹਨਾਂ ਦੇ ਜਿਹੜੇ ਸੌਫਟਵੇਅਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਕਮੀ ਸੀ। ਪਾਇਲਟਸ ਨੂੰ ਚੰਗੀ ਤਰ੍ਹਾਂ ਉਸ ਦੇ ਉੱਤੇ ਐਕਸਪਲੇਨ ਨਹੀਂ ਕੀਤਾ ਗਿਆ। ਸੇਫਟੀ ਫੀਚਰ ਜਿਹੜੇ ਆ ਇਸ ਜਹਾਜ਼ ਦੇ ਉਹ ਵੱਖਰੇ ਡਾਲਰ ਦੇਣ ਕੇ ਜਿਹੜੇ ਆ ਉਹ ਖਰੀਦਣੇ ਜਿਹੜੇ ਉਹਨਾਂ ਨੂੰ ਪੈ ਰਹੇ ਸੀਗੇ, ਅਤੇ ਇੰਡੋਨੇਸ਼ੀਆ ਮੁਲਕ ਨੇ ਜਿਹੜੇ 50 ਜਹਾਜ਼ ਲੈਣੇ ਸੀ, ਉਹਨਾਂ ਨੇ 49 ਜਿਹੜੇ ਜਹਾਜ਼ ਆ ਉਹ ਕੈਂਸਲ ਕਰਨ ਦਾ ਜਿਹੜਾ ਆ ਉਹ ਪਲਾਨ ਜਿਹੜਾ ਬਣਾਇਆ ਆ। ਅਤੇ ਅੱਜ ਬੋਇੰਗ ਦੇ ਵੱਲੋਂ ਇਹ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਉਹਨਾਂ ਦਾ ਜਿਹੜਾ ਸੌਫਟਵੇਅਰ ਦਾ ਫਿਕਸ ਆ ਉਹ ਜਲਦ ਜਿਹੜਾ ਉਹ ਕਰ ਰਹੇ ਨੇ, ਅਤੇ ਬਾਕੀ ਏਅਰਲਾਈਨਸ ਨੇ ਆਪਣੇ ਸਾਰੇ ਹੀ ਜਿਹੜੇ ਕਸਟਮਰ ਆ ਉਹਨਾਂ ਨੂੰ ਇਹ ਕਿਹਾ ਆ ਵੀ ਜੇ ਇਹ ਜਿਹੜੇ ਪਲੇਨ ਆ ਉਹ ਕੈਂਸਲ ਹੋਣਗੇ, ਕੈਂਸਲੇਸ਼ਨਸ ਹੋਣਗੇ, ਜੇ ਜਿਹੜੇ ਪਲੇਨਸ ਆ ਉਹਨੂੰ ਜਿਹੜਾ ਸੌਫਟਵੇਅਰ ਅਪਡੇਟ ਕੀਤਾ ਜਿਹੜਾ ਜਾਣਾ ਆ, ਅਤੇ ਉਹਦੇ ਕਰਕੇ ਕਈ ਹੋਰ ਬੋਇੰਗ ਦੇ ਜਿਹੜੇ ਜਹਾਜ਼ ਆ ਉਹ ਕੈਂਸਲ ਵੀ ਹੋ ਸਕਦੇ ਆ। ਪਾਇਲਟਸ ਆ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਸ ਦੇ ਵਿੱਚ ਵੱਧ ਸਮਾਂ ਜਿਹੜਾ ਉਹ ਲਾਇਆ ਜਾ ਸਕਦਾ ਹੈ। ਸੋ ਕੈਂਸਲੇਸ਼ਨਸ ਦੇ ਲਈ ਕਿਤੇ ਨਾ ਕਿਤੇ ਜਿਹੜੇ ਆ ਉਹ ਤਿਆਰ ਰਹਿਣ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਹੁਣ ਜਿਹੜਾ ਆ ਉਹ ਕੀ ਹੋਊਗਾ। ਖਾਸ ਕਰਕੇ ਕਹਿੰਦੇ ਆ ਵੀ ਜਿਹੜਾ ਆਟੋਮੈਟਿਕ ਐਂਟੀ ਸਟਾਲ ਸਿਸਟਮ ਜਿਹੜਾ ਆ ਉਸ ਦੇ ਵਿੱਚ ਅਪਡੇਟ ਜਿਹੜਾ ਸੌਫਟਵੇਅਰ ਦੇ ਵਿੱਚ ਚੇਂਜ ਕੀਤਾ ਜਾ ਰਿਹਾ ਆ, ਉਹਦੇ ਕਰਕੇ ਹੀ ਐਂਟੀ ਸਟਾਲ ਸਿਸਟਮ ਦੇ ਕਰਕੇ ਹੀ ਇਹ ਜਿਹੜੇ ਦੋਨੋਂ ਜਹਾਜ਼ ਆ ਸਿਮਿਲਰ ਪੈਟਰਨ ਦੇ ਵਿੱਚ ਨੋਜ਼ ਡਾਈਵ ਕਰਕੇ ਸਾਰੇ ਸਵਾਰੀਆਂ ਅਤੇ ਕਰੂ ਦੇ ਨਾਲ ਜਿਹੜੇ ਹਾਦਸਾਗ੍ਰਸਤ ਹੋਏ, ਅਤੇ ਸਾਰੇ ਜਿਹੜੇ ਉਸ ਦੇ ਵਿੱਚ ਮਾਰੇ ਗਏ ਸੀਗੇ। ਸੋ ਸਾਊਥ ਵੈਸਟ ਏਅਰਲਾਈਨ, ਅਮੈਰੀਕਨ ਏਅਰਲਾਈਨ, ਯੂਨਾਈਟਿਡ ਏਅਰਲਾਈਨਸ, ਇਹਨਾਂ ਸਾਰਿਆਂ ਨੇ ਆਪੋ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਇਹ ਇੱਕ ਹਿਸਾਬ ਦੇ ਨਾਲ ਚੇਤਾਵਨੀ ਕਹਿ ਲਓ ਜਾਂ ਉਹਨਾਂ ਨੂੰ ਜਾਣੂ ਕਰਵਾਇਆ ਆ ਵੀ ਇਸ ਅਪਡੇਟ ਦੇ ਕਰਕੇ ਤੁਹਾਡੇ ਕਈ ਜਹਾਜ਼ ਜਿਹੜੇ ਕੈਂਸਲ ਹੋ ਸਕਦੇ ਆ। ਹੁਣ ਇਹ ਵੀ ਆ ਵੀ ਹੁਣ ਜਿਹੜੀ FAA ਵਾਲੇ ਆ ਉਹ ਜਿਹੜੀ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਉਹ ਵੀ ਵੱਧ ਰਿਹਾ, ਅਤੇ ਉਹਨਾਂ ਦੇ ਦੁਆਰਾ ਇਸ ਦੀ ਜਿਹੜੀ ਹੋਰ ਪੜਤਾਲ ਅਤੇ ਇਸ ਸੌਫਟਵੇਅਰ ਦੀ ਜਿਹੜੀ ਜਾਂਚ ਆ ਉਹ ਹੋਰ ਕਹਿੰਦੇ ਆ ਵੀ ਘੋਖ ਜਿਹੜੀ ਉਸ ਦੇ ਵਿੱਚ ਹੋਰ ਕੀਤੀ ਜਾਊਗੀ, ਅਤੇ ਸਰਟੀਫਿਕੇਸ਼ਨ ਆਫ ਦੀਸ ਪਲੇਨਸ ਕਹਿੰਦੇ ਆ ਕਿਤੇ ਨਾ ਕਿਤੇ ਮੰਗ ਕਰ ਰਹੇ ਆ ਬਹੁਤੇ ਉਡਾਣ ਕਰਨ ਵਾਲੇ, ਅਤੇ ਬਹੁਤੀਆਂ ਏਅਰਲਾਈਨਸ ਵੀ ਬਾਅਦ ਦੇ ਵਿੱਚ ਸਾਨੂੰ ਕੋਈ ਹੋਰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ। ਸੋ ਪਿਛਲੀ ਵਾਰੀ ਇਹੀ ਖਬਰ ਆਈ ਸੀ ਵੀ ਜਿਹੜਾ MCAS ਸਿਸਟਮ ਆ ਉਹ ਹੋ ਸਕਦਾ ਏਅਰਲਾਈਨ ਵੱਲੋਂ ਜਿਹੜਾ ਪਾਇਲਟ ਸੀ ਉਸਨੇ ਜਿਹੜਾ ਐਕਟੀਵੇਟ ਨਾ ਕੀਤਾ ਹੋਵੇ, ਪਰ ਅੱਜ ਜਿਹੜੇ ਇਥੋਪੀਅਨ ਏਅਰਲਾਈਨ ਦਾ ਬੌਸ ਆ ਉਸਨੇ ਇਹ ਕਿਹਾ ਵੀ ਜਿਹੜਾ ਉਹ ਸਿਸਟਮ ਸੀ ਜਿਹੜੇ ਜਹਾਜ਼ ਦੇ ਕ੍ਰੈਸ਼ ਹੋਇਆ ਸੀ 737 MX ਦਾ, ਉਹਦਾ MCAS ਸਿਸਟਮ ਐਕਟੀਵੇਟ ਕੀਤਾ ਗਿਆ ਸੀ। ਸੋ ਪਹਿਲੀ ਵਾਰੀ ਜਿਹੜੀ ਆ ਇਹ ਖਬਰ ਆ ਰਹੀ ਹੈਗੀ ਆ। ਸੋ ਦੈਟ ਮੀਨਸ ਕੁਛ ਨਾ ਕੁਛ ਜਿਹੜਾ ਪਲੇਨ ਆ ਉਹਦੇ ਵਿੱਚ ਜਿਹੜਾ ਇਹ ਨੁਕਸ ਹੋ ਸਕਦਾ ਹੈ। ਬਿਲਕੁਲ ਸੌਫਟਵੇਅਰ ਦੇ ਵਿੱਚ ਹੀ ਸਾਰਾ ਕੁਛ, ਕਿਉਂਕਿ ਦੋਨੋਂ ਹੀ ਸਿਮਿਲਰ ਤਰੀਕੇ ਦੇ ਨਾਲ ਜਿਹੜੇ ਜਹਾਜ਼ ਆ ਉਹ
ਕੈਂਸਲ ਹੋਏ ਸੀ। ਸੋ ਹੁਣ ਹਰਜੋਤ ਸਿੰਘ ਜੀ ਇੱਕ ਚੀਜ਼ ਨੂੰ ਲੈ ਕੇ ਭੰਬਲ ਭੂਸਾ ਜ਼ਰੂਰ ਬਣਿਆ ਪਿਆ ਆ ਵੀ ਉੱਦਾਂ ਤਾਂ FAA ਨੇ ਕਿਹਾ ਸੀਗਾ ਵੀ ਸਾਰੇ ਦੇ ਸਾਰੇ ਜਹਾਜ਼ ਜਿਹੜੇ ਆ ਉਹ ਪਹਿਲਾਂ ਹੀ ਗਰਾਊਂਡ ਜਿਹੜੇ ਕਰ ਦਿੱਤੇ ਨਾਲ ਜਿੰਨੀ ਦੇਰ ਤੱਕ ਅਪਡੇਟ ਨਹੀਂ ਹੁੰਦੀ, ਤਾਂ ਫਿਰ ਵੀ ਬਾਕੀ ਜਿਹੜੀਆਂ ਫਲਾਈਟਾਂ ਦੇ ਉੱਤੇ ਇਸ ਦਾ ਜਿਹੜਾ ਕਿਉਂ ਅਸਰ ਜਿਹੜਾ ਹੋਵੇਗਾ ਵੀ ਜੇ ਸਿਰਫ ਇਸ ਸੌਫਟਵੇਅਰ ਦਾ ਹੀ ਜਿਹੜਾ ਅਪਡੇਟ ਆ ਉਸ ਨੂੰ ਕੀਤਾ ਜਾਣਾ, ਉਹ ਤਾਂ ਆਲਰੇਡੀ ਗਰਾਊਂਡਡ ਆ ਅਤੇ ਉਹ ਫਲਾਈਟਾਂ ਤਾਂ ਦੂਜੀਆਂ ਉਸ ਹਿਸਾਬ ਦੇ ਨਾਲ ਜਿਹੜੀਆਂ ਚੱਲ ਰਹੀਆਂ ਆ। ਸੋ ਇਹ ਜਦੋਂ ਉੱਦਾਂ ਵੈਸੇ ਜਿਹੜੇ ਸਾਊਥ ਵੈਸਟ ਵਾਲੇ ਕਹਿ ਰਹੇ, ਕਹਿੰਦੇ ਵੀ 130 ਫਲਾਈਟਾਂ ਪਰ ਡੇ ਜਿਹੜੀਆਂ ਆ ਉਹ ਕੈਰੀਅਰ ਵਾਲੇ ਜਿਹੜੇ ਉਹ ਕੈਂਸਲ ਕਰ ਰਹੇ ਆ। ਕੁੱਲ ਜਿਹੜੀਆਂ 4000 ਫਲਾਈਟਾਂ ਜਿਹੜੀਆਂ ਉਹਨਾਂ ਦਾ ਡੇਲੀ ਸਕੈਜੂਲ ਜਿਹੜਾ ਉਹਨਾਂ ਦਾ ਉਹ ਹੁੰਦਾ ਆ। ਸੋ 5 ਦਿਨ ਪਹਿਲਾਂ ਹੀ ਜਿਹੜਾ ਆ ਇਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਹੋ ਸਕਦਾ ਇਸ ਵੀਕਐਂਡ ਦੇ ਉੱਤੇ ਜਿਹੜਾ ਆ ਸੌਫਟਵੇਅਰ ਅਪਡੇਟ ਆ ਉਹ ਵੱਧ ਤੋਂ ਵੱਧ ਕੀਤੀ ਜਾਵੇਗੀ ਜੀ। ਅਗਲੀ ਖਬਰ ਵੱਲ ਆਈਏ। ਪਿਛਲੇ ਸ਼ਨੀਚਰਵਾਰ ਸ਼ਿਕਾਗੋ ਦੇ ਵਿੱਚ ਇੱਕ ਆਫ ਡਿਊਟੀ ਪੁਲਿਸ ਆਫੀਸਰ 23 ਸਾਲਾਂ ਦਾ ਜੌਨ ਰਿਵੇਰਾ ਜਿਹੜਾ ਉਹ ਆਪਣੀ ਕਾਰ ਦੇ ਵਿੱਚ ਕਹਿੰਦੇ 700 ਬਲਾਕਸ ਆਫ ਨਾਰਥ ਕਲਾਰਕ ਸਟਰੀਟ 'ਤੇ ਬੈਠਾ ਸੀ ਜਦੋਂ ਉਸ ਨੂੰ 2 ਜਾਣਿਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਸੋ ਹੁਣ ਉਹਨਾਂ ਦੋਨਾਂ ਜਾਣਿਆਂ ਨੂੰ ਚਾਰਜ ਕੀਤਾ ਗਿਆ, ਉਹ ਫੜੇ ਵੀ ਗਏ ਆ। ਇੱਕ ਦਾ ਨਾਮ ਮੈਨਲਿਕ ਜੈਕਸਨ 24 ਸਾਲਾਂ ਦਾ, ਉਹਨੂੰ 1 ਫੈਲਨੀ ਕਾਊਂਟ ਦੇ ਉੱਤੇ ਅਤੇ 1st ਡਿਗਰੀ ਮਰਡਰ ਚਾਰਜ ਦੇ ਉੱਤੇ ਅਤੇ 3 ਫੈਲਨੀ ਕਾਊਂਟਸ ਆਫ ਅਟੈਂਪਟ 1st ਡਿਗਰੀ ਮਰਡਰ ਅਤੇ ਰਜਿਸਟਰਿੰਗ ਪੁਲਿਸ ਆਫੀਸਰ ਅਤੇ ਦੂਸਰਾ ਜੋਵਨ ਬੈਟਲ 32 ਸਾਲਾਂ ਦਾ ਜਿਹੜਾ ਉਹਨੂੰ ਚਾਰਜ ਕੀਤਾ ਗਿਆ। ਸੋ 23 ਸਾਲਾਂ ਦਾ ਇੱਕ ਨੌਜਵਾਨ ਪੁਲਿਸ ਆਫੀਸਰ ਆਫ ਡਿਊਟੀ ਜਿਹੜਾ ਆਪਣੀ ਕਾਰ 'ਚ ਬੈਠਾ ਸੀ, ਜਿਹਨੂੰ ਗੋਲੀਆਂ ਦੇ ਨਾਲ ਸ਼ਿਕਾਗੋ ਦੇ ਵਿੱਚ ਪਿਛਲੇ ਸ਼ਨੀਚਰਵਾਰ ਮਾਰ ਦਿੱਤਾ ਗਿਆ ਸੀ ਜੀ। ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਪਾਰਕਲੈਂਡ ਸ਼ੂਟਿੰਗ ਜਿਹੜੀ ਅੱਜ ਤੋਂ 1 ਸਾਲ ਮਹੀਨਾ ਪਹਿਲਾਂ 1 ਸਾਲ 1 ਮਹੀਨਾ ਪਹਿਲਾਂ ਜਿਹੜੀ ਹੋਈ ਸੀਗੀ 14 ਫਰਵਰੀ ਨੂੰ, ਅਤੇ ਉਸ ਦੇ ਵਿੱਚ ਜਿਹੜੇ ਸਭ ਨੂੰ ਪਤਾ ਵੀ ਉਦੋਂ 17 ਜਿਹੜੇ ਬੱਚੇ ਅਤੇ ਜਿਹੜੇ ਵਿਦਿਆਰਥੀ ਅਤੇ ਜਿਹੜੇ ਟੀਚਰ ਆ ਉਹ ਇਸ ਦੇ ਵਿੱਚ ਮਾਰੇ ਗਏ ਸੀਗੇ ਜਦੋਂ ਇੱਕ ਸ਼ਦਾਈ ਬੰਦੇ ਨੇ ਜਾ ਕੇ ਜਿਹੜੇ ਉਹ ਅੰਨ੍ਹੇਵਾਹ ਜਿਹੜੀਆਂ ਉੱਥੇ ਗੋਲੀਆਂ ਜਿਹੜੀਆਂ ਸਟੂਡੈਂਟ ਨੇ ਉੱਥੇ ਜਿਹੜੀਆਂ ਚਲਾ ਦਿੱਤੀਆਂ ਸੀਗੀਆਂ। ਅਤੇ ਉਸ ਦੇ ਜਿਹੜੇ ਸਰਵਾਈਵਰ ਸੀਗੇ ਉਹ ਕਿਤੇ ਨਾ ਕਿਤੇ PTSD ਅਤੇ ਹੋਰ ਕਈ ਟਰੋਮੇਸ ਤੋਂ ਜਿਹੜਾ ਉਹ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੇ ਸੀਗੇ। ਪਰ ਆਪਾਂ ਬੀਤੇ ਦਿਨਾਂ ਦੇ ਵਿੱਚ ਇੱਕ ਖਬਰ ਕੀਤੀ ਸੀ ਵੀ ਇੱਕ ਕੁੜੀ ਜਿਹੜੀ ਆ ਜਿਸ ਨੇ ਰੀਸੈਂਟਲੀ ਜਿਹੜਾ ਸੁਸਾਈਡ ਜਿਹੜਾ ਆ ਉਹ ਕਰ ਲਿਆ ਸੀ, ਅਤੇ ਉਹਦੇ ਕੁਛ ਦਿਨਾਂ ਬਾਅਦ ਹੀ ਹਰਜੋਤ ਸਿੰਘ ਜੀ ਉਸ ਪਾਰਕਲੈਂਡ ਸ਼ੂਟਿੰਗ ਸਰਵਾਈਵਰ ਦੇ ਵਿੱਚੋਂ ਦੂਜੇ ਇੱਕ ਹੋਰ ਵਿਦਿਆਰਥੀ 16 ਸਾਲਾਂ ਦਾ ਇੱਕ ਮੁੰਡਾ ਆ, ਜਿਸ ਦਾ ਨਾਮ ਅਜੇ ਜਿਹੜਾ ਜਨਤਕ ਨਹੀਂ ਕੀਤਾ ਗਿਆ, ਉਸ ਨੇ ਵੀ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਉਹ ਮਾਰ ਲਿਆ। ਉਸਨੇ ਆਤਮ ਹੱਤਿਆ ਜਿਹੜੀ ਆ ਉਹ ਕਰ ਲਈ ਆ। ਅਤੇ ਹੁਣ ਇਸ ਟਾਈਮ ਇਹ ਜਿਹੜੇ ਵੱਡੇ ਸਵਾਲ ਜਿਹੜੇ ਉੱਠ ਰਹੇ ਆ ਵੀ ਲੌਂਗ ਟਰਮ ਮੈਂਟਲ ਹੈਲਥ ਜਿਹੜੀ ਆ ਇਹਨਾਂ ਬੱਚਿਆਂ ਦੀ, ਇਹਨਾਂ ਸਰਵਾਈਵਰਸ ਦੀ ਜਿਹੜੀ ਆ ਉਹ ਕਿੱਦਾਂ ਦੀ ਹੋਵੇਗੀ। ਇਸ ਟਾਈਮ ਜਿੰਨੇ ਵੀ ਸਰਵਾਈਵਰ ਅਤੇ ਉਹਨਾਂ ਦੇ ਪੇਰੈਂਟਸ ਆ ਉਹ ਬੜੀ ਐਮਰਜੈਂਸੀ ਦੇ ਵਿੱਚ ਜਿਹੜੇ ਕਹਿ ਲਓ ਵੀ ਉਹ ਪਏ ਹੋਏ ਨੇ ਵੀ ਪਤਾ ਨਹੀਂ ਕੱਲ੍ਹ ਨੂੰ ਇਸ ਚੀਜ਼ ਨੂੰ ਦੇਖਦੇ ਹੋਏ ਕੋਈ ਹੋਰ ਬੱਚੇ ਜਿਹੜੇ ਸਰਵਾਈਵ ਕਰ ਗਏ ਸੀਗੇ ਇਸ ਸ਼ੂਟਿੰਗ 'ਚੋਂ ਵੀ ਉਹ ਕਿਤੇ ਆਪਣੀ ਜਿਹੜੀ ਜਾਨ ਆ ਉਹ ਲੈਣ ਦੀ ਕੋਸ਼ਿਸ਼ ਜਿਹੜੀ ਉਹ ਨਾ ਕਰ ਲੈਣ ਜੀ। ਸੋ ਬਿਲਕੁਲ ਬਹੁਤ ਹੀ ਮਾੜੀ ਖਬਰ ਆ। ਵਿਦਿਨ 1 ਵੀਕ ਦੇ ਵਿੱਚ 2 ਹਾਈ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੇ ਸੁਸਾਈਡ ਕਰ ਲਿਆ, ਕਿਉਂਕਿ ਉਹਨਾਂ ਦੇ ਸਾਹਮਣੇ ਜਿਹੜੇ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ 2018 ਦੇ ਵਿੱਚ ਜਿਹੜਾ ਵੈਲੈਂਟਾਈਨ ਡੇ ਸੀ ਗੋਲੀਆਂ ਮਾਰ ਕੇ 17 ਸਟੂਡੈਂਟਸ ਨੂੰ ਪਾਰਕਲੈਂਡ ਦੇ ਵਿੱਚ ਮਾਰਿਆ ਗਿਆ ਸੀ। ਅਤੇ ਇੱਕ ਹੋਰ ਵੀ ਰਾਜਕਨਵੀਰ ਸਿੰਘ ਜੀ ਜਿਹੜੀ ਬਹੁਤ ਮਾੜੀ ਖਬਰ ਆ ਰਹੀ ਆ, ਸੈਂਡੀ ਹੁੱਕ ਐਲੀਮੈਂਟਰੀ ਸਕੂਲ ਜਿਹੜਾ ਆ ਜਿਹਦੇ ਵਿੱਚ ਵੀ ਬੱਚਿਆਂ ਨੂੰ ਮਾਸ ਸ਼ੂਟਿੰਗ ਦੇ ਵਿੱਚ ਮਾਰਿਆ ਗਿਆ ਸੀ। ਉੱਥੋਂ ਕਹਿੰਦੇ ਵੀ ਇੱਕ 6 ਸਾਲਾਂ ਦੀ ਬੱਚੀ ਦਾ ਜਿਹੜਾ ਪਿਤਾ ਆ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦਾ, ਜਿਹਦਾ ਨਾਮ ਰਿਚਮਨ ਦੱਸਿਆ ਗਿਆ 49 ਸਾਲਾਂ ਦਾ, ਉਸ ਨੇ ਜਿਹੜਾ ਆ ਐਵੀਅਲ ਰਿਚਮਨ ਨੇ ਸੁਸਾਈਡ ਕਰ ਲਿਆ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ 2012 ਸਾਲ ਦੇ ਵਿੱਚ 20 ਬੱਚਿਆਂ ਨੂੰ ਇੱਕ ਜਿਹੜੇ ਚਿੱਟੇ ਮੂਲ ਦਾ ਅੱਤਵਾਦੀ ਸੀ ਉਸਨੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਸੀ। ਬਹੁਤ ਹੀ ਐਲੀਮੈਂਟਰੀ ਸਕੂਲ ਦੇ ਬੱਚੇ ਸੀ। ਸੋ ਅਮਰੀਕਾ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਤੁਸੀਂ ਦੇਖੋ ਕਿਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਹੋਇਆ ਅਤੇ ਉੱਥੇ ਦੀ ਪ੍ਰਾਈਮ ਮਿਨਿਸਟਰ ਨੇ ਕਿੰਨੀ ਛੇਤੀ ਜਿਹੜਾ ਐਕਟ ਕੀਤਾ, ਕਿੰਨੀ ਵਾਰੀ ਉਹ ਜਿਹੜੀ ਵਿਕਟਮਸ ਆ ਉਹਨਾਂ ਨੂੰ ਮਿਲਣ ਗਈ, ਉਹਨਾਂ ਦੀ ਡਰੈਸ ਪਾ ਕੇ। ਅਤੇ ਸਾਡੇ ਜਿਹੜਾ ਆ ਮੁਲਕ ਦੇ ਵਿੱਚ ਕਿੰਨੀਆਂ ਮਾਸ ਸ਼ੂਟਿੰਗਸ ਹੋਈਆਂ, ਹਜੇ ਤੱਕ ਵੀ ਜਿਹੜਾ ਕੋਈ ਜਿਹੜਾ ਉਹਨਾਂ ਨੂੰ ਰੋਕਣ ਦੇ ਲਈ ਇੱਦਾਂ ਦੇ ਖਾਸ ਕਦਮ ਜਿਹੜੇ ਨਹੀਂ ਚੱਕੇ ਗਏ ਹੈਗੇ। ਸਭ ਤੋਂ ਜਿਹੜਾ ਅਨਫੋਰਚੂਨੇਟ ਪਾਰਟ ਹੈਗਾ ਵੀ ਜਿਹੜੇ ਵਿਕਟਮਸ ਆ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ, ਦੋਸਤ ਮਿੱਤਰ ਆ,
ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਕਾਉਂਸਲ ਕਰਨਾ ਆ ਉਹਦੇ ਬਾਰੇ ਜਿਹੜੀ ਆ ਉਹ ਵੀ ਡਿਟੇਲ ਦੇ ਵਿੱਚ ਨਹੀਂ ਕੀਤਾ ਗਿਆ। ਇੱਕ ਜ਼ਰੂਰ ਆਪਾਂ ਜਿੰਨੇ ਵੀ ਆਪਣੇ ਸਰੋਤੇ ਸੁਣਦੇ ਆ, ਬੱਚਿਆਂ ਨਾਲ ਜ਼ਰੂਰ ਗੱਲਬਾਤ ਕਰਿਆ ਕਰੋ, ਕਿਉਂਕਿ ਕੋਈ ਨਾ ਕੋਈ ਬੱਚਾ ਕਿਸੇ ਪ੍ਰੋਬਲਮ 'ਚ ਹੁੰਦਾ, ਕੋਈ ਕਿਸੇ 'ਚ ਹੁੰਦਾ ਆ। ਸਾਨੂੰ ਬੱਚਿਆਂ ਦੇ ਨਾਲ ਜਿਹੜੀ ਇੰਟਰੈਕਸ਼ਨ ਆ ਉਹ ਬਹੁਤ ਜ਼ਰੂਰਤ ਹੈਗੀ ਆ। ਬਿਲਕੁਲ। ਦੇਖੋ ਸੈਂਡੀ ਹੁੱਕ ਐਲੀਮੈਂਟਰੀ ਦੀ ਜਿਹੜੀ ਉਹ ਸ਼ੂਟਿੰਗ ਹੋਈ ਸੀ, ਐਲੈਕਸ ਜੋਨਸ ਵਰਗਾ ਜਿਹੜਾ ਰਾਈਟ ਵਿੰਗ ਕੰਜ਼ਰਵੇਟਿਵ ਜਿਹੜਾ ਹੈਗਾ ਆ, ਉਹ ਤੋਂ ਕਹੀ ਜਾਂਦਾ ਸੀ, ਕਹਿੰਦਾ ਵੀ ਉਹ ਸਟੇਜ ਸੀਗੀ, ਵੀ ਉਹ ਤਾਂ ਜਿਹੜੇ ਨਿਆਣੇ ਮਾਰੇ ਨਹੀਂ ਗਏ, ਜਿਹੜੇ ਪੇਰੈਂਟਸ ਆ ਉਹ ਸਾਰੇ ਐਕਟਰ ਸੀਗੇ। ਹੁਣ ਉਸ ਦੇ ਉੱਤੇ ਲਾਸੂਟ ਵੀ ਜਿਹੜਾ ਆ ਉਸ ਚੀਜ਼ ਦਾ ਚੱਲਦਾ ਆ। ਸੋ ਇੱਦਾਂ ਦੀ ਤਾਂ ਸੋਚ ਜਿਹੜੀ ਉਹ ਰੱਖੀ ਬੈਠੇ ਆ। ਮਾਸ ਸ਼ੂਟਿੰਗ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਨਕਾਰਨ ਦੀ ਜਿਹੜੀ ਆ ਜਿਹੜੇ ਰਾਈਟ ਵਿੰਗ ਵਾਲੇ ਆ ਉਹ ਬੜੀ ਕੋਸ਼ਿਸ਼ ਜਿਹੜੀ ਲਗਾਤਾਰ ਉਹ ਕਰਦੇ ਰਹਿੰਦੇ ਆ, ਅਤੇ ਕਿਤੇ ਨਾ ਕਿਤੇ ਅਕਲ ਨੂੰ ਹੱਥ ਮਾਰਨ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਆ। ਜਿਨ੍ਹਾਂ ਦੇ ਘਰਾਂ ਦੇ ਜੀਅ ਜਿਹੜੇ ਚਲੇ ਗਏ, ਛੋਟੇ ਛੋਟੇ ਬੱਚੇ, ਐਲੀਮੈਂਟਰੀ ਸਕੂਲ ਦੇ ਜਿਹੜੇ ਬੱਚੇ ਆ, ਜਿਹੜੀ 5ਵੀਂ ਜਮਾਤ ਤੋਂ ਵੀ ਜਿਹੜੇ ਥੱਲੇ ਹੁੰਦੇ, ਕਈ ਤਾਂ ਉਹਨਾਂ ਵਿੱਚ ਫਸਟ ਗ੍ਰੇਡਰ ਸੈਕਿੰਡ ਗ੍ਰੇਡਰ ਜਿਹੜੇ ਉਸ ਦੇ ਵਿੱਚ ਵਧੇਰੇ ਸੀਗੇ, ਵੀ ਉਹਨਾਂ ਦੀ ਮੌਤ ਦੇ ਉੱਤੇ ਇਸ ਤਰੀਕੇ ਦਾ ਆਪਣਾ ਜਿਹੜੀ ਉਹ ਰਾਜਨੀਤੀ ਅਤੇ ਆਪਣੀ ਜਿਹੜੀਆਂ ਕੌਨਸਪੀਰੇਸੀ ਥਿਊਰੀਆਂ ਜਿਹੜੀਆਂ ਉਹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸਭ ਤੋਂ ਮਾੜੀ ਗੱਲ ਆ, ਦੇਖੋ ਵੀ ਇਹ ਜਿਹੜੇ ਰਾਜਕਰਨਵੀਰ ਸਿੰਘ ਜਿਹੜੇ ਇੱਕ ਫਾਦਰ ਨੇ ਸੁਸਾਈਡ ਕੀਤਾ, ਜਿਹਦੀ 6 ਸਾਲਾਂ ਦੀ ਬੱਚੀ ਸੈਂਡੀ ਹੁੱਕ ਐਲੀਮੈਂਟਰੀ ਸਕੂਲ 'ਚ ਮਾਰੀ ਗਈ ਸੀ। ਕਹਿੰਦੇ ਭਈ ਉਸ ਨੇ ਜਿਹੜਾ ਆ ਬਹੁਤ ਜ਼ਿਆਦਾ ਟਰਾਈ ਕੀਤੀ ਭਈ ਇੱਦਾਂ ਦੀ ਚੀਜ਼ ਮੁੜ ਕੇ ਅਮਰੀਕਾ 'ਚ ਨਾ ਵਾਪਰੇ। ਉਹ ਖੁਦ ਨਿਊਰੋ ਸਾਇੰਟਿਸਟ ਸੀ ਅਤੇ ਉਸ ਨੇ ਇੱਕ ਫਾਊਂਡੇਸ਼ਨ ਜਿਹੜੀ ਐਵੀਐਲ ਫਾਊਂਡੇਸ਼ਨ ਜਿਹੜੀ ਸੈਟਅਪ ਕੀਤੀ ਸੀ, ਜਿਹੜੀ ਖਾਸ ਕਰਕੇ ਮੈਂਟਲ ਹੈਲਥ ਇਸ਼ੂਜ਼ ਨੂੰ ਹੀ ਜਿਹੜਾ ਆ ਉਹਦੇ 'ਤੇ ਹੀ ਜਿਹੜਾ ਡਿਸਕਸ਼ਨ ਕਰਦੀ ਸੀ, ਉਹਦੇ ਨਾਲ ਹੀ ਜਿਹੜੀ ਡੀਲ ਕਰਦੀ ਸੀ। ਸੋ ਦੇਖੋ ਇਹ ਬਹੁਤ ਜਿਹੜਾ ਘਾਟਾ ਪਿਆ ਹੈਗਾ ਆ। ਇੱਕ ਤਰ੍ਹਾਂ ਤਾਂ ਉਹ ਜਿਹੜੇ ਵਿਕਟਮ ਸੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਹੜਾ ਉਹਨਾਂ ਦੀ ਕੰਸਲਟੇਸ਼ਨ, ਉਹਨਾਂ ਦੀ ਕਾਉਂਸਲ ਕਰਦਾ ਸੀ, ਅਤੇ ਦੂਸਰੇ ਪਾਸੇ ਜਿਹੜਾ ਉਹਨੂੰ ਆਪਣੀ ਬੱਚੀ ਦਾ ਦਰਦ ਜਿਹੜਾ ਪੂਰੀ ਤਰ੍ਹਾਂ ਸੀ, ਅਤੇ ਉਹ ਦੇਖੋ ਸਹਿ ਨਹੀਂ ਸਕਿਆ। 2012 ਤੋਂ ਬਾਅਦ 7 ਸਾਲ ਹੋ ਗਿਆ, 7 ਸਾਲਾਂ ਬਾਅਦ ਜਾ ਕੇ ਫਿਰ ਉਸਨੇ ਜਿਹੜਾ ਆ ਸੁਸਾਈਡ ਕਰ ਲਿਆ। ਜੀ ਜੀ। ਅਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਅਤੇ ਇੱਦਾਂ ਹੀ ਜਿਹੜਾ ਆ ਉਹ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਜੀ। ਆਮੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ, ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ, ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ, ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 Elk Grove। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 248228 4580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਪ੍ਰੈਲ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com, AV as in Victor, AAL.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ। ਮੈਂ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜਿਸ ਤਰ੍ਹਾਂ ਆਪਾਂ ਜਿਹੜੇ ਸੁਸਾਈਡ ਦੀ ਗੱਲ ਕਰ ਰਹੇ ਸੀ ਵੀ ਕਿਸ ਤਰ੍ਹਾਂ ਜਿਹੜਾ ਇੱਕ ਹਾਈ ਸਕੂਲ ਦੇ 2 ਬੱਚਿਆਂ ਨੇ ਤੇ ਇੱਕ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਜਿਹੜੇ ਪੇਰੈਂਟ ਨੇ ਸੁਸਾਈਡ ਕਰ ਲਿਆ ਪਿਛਲੇ ਹਫ਼ਤੇ ਦੇ ਵਿੱਚ। ਇਹ ਜਿਹੜੀ ਪ੍ਰੋਬਲਮ ਹੁੰਦੀ ਆ ਮੈਂਟਲ ਦੀ ਬਹੁਤ ਜ਼ਿਆਦਾ ਹੈਗੀ USA ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ US ਗਵਰਨਮੈਂਟ ਨੇ ਵੀ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਲਾਈਫ ਲਾਈਨ ਇੱਕ ਜਿਹੜੀ ਸੈਟਅਪ ਕੀਤੀ ਆ। ਜੇ ਤੁਹਾਨੂੰ ਲੱਗਦਾ ਆ ਵੀ ਕੋਈ ਕਿਸੇ ਤਰ੍ਹਾਂ ਦੇ ਨਾਲ ਰਿਸਕ 'ਤੇ ਹੈਗਾ ਆ, ਬੰਦਾ ਅਨਸਟੇਬਲ ਆ ਵੀ ਉਹ ਸੁਸਾਈਡ ਕਰ ਸਕਦਾ ਆ ਜਾਂ ਉਹਦੀ ਜਿਹੜੀ ਹੈਲਥ ਬੜੀ ਜਿਹੜੀ ਆ ਇੱਕ ਡੇਂਜਰਸ ਪੋਜੀਸ਼ਨ ਦੇ ਵਿੱਚ ਹੈਗੀ ਆ, ਤੇ ਉਹਨਾਂ ਦਾ ਨੰਬਰ ਜਿਹੜਾ 1800 273 8255 ਹੈਗਾ। ਉੱਥੇ ਕੋਈ ਵੀ ਕਾਲ ਕਰਕੇ ਜਿਹੜਾ ਆ ਕਹਿੰਦੇ ਵੀ ਮੈਡੀਕਲ ਤੇ ਮੈਂਟਲ ਹੈਲਥ ਦੀ ਜਿਹੜੀ ਹੈਲਪ ਲੈ ਸਕਦਾ ਹੈ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਬ੍ਰੈਕਸਿਟ ਨੂੰ ਲੈ ਕੇ ਅਜੇ ਵੀ ਜਿਹੜਾ ਆ ਰਾਮ ਰੌਲਾ ਜਿਹੜਾ ਇਹਨਾਂ ਦਾ ਮੁੱਕਣ ਨਹੀਂ ਦਿਆ।
ਤੇ ਕਹਿੰਦੇ ਵੀ ਇਸ ਟਾਈਮ ਇਦਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਉੱਥੇ ਦੀ ਦੇ ਹਾਲਾਤ ਜਿਹੜੇ ਬਣੇ ਚੁੱਕੇ ਆ ਵੀ ਜਿਹੜੀ ਥਰੀਸਾ ਮੇ ਆ ਉਸ ਦੇ ਖਿਲਾਫ ਕੂਪ ਕੀਤਾ ਜਾ ਸਕਦਾ, ਉਸ ਨੂੰ ਲੀਡਰਸ਼ਿਪ ਤੋਂ ਮੇ ਵੀ ਸੈਕ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ। ਅਜੇ ਤੱਕ ਵੀ ਜਿਹੜਾ ਅਲਟੀਮੇਟ ਕੋਰਸ ਕੀ ਆ ਬ੍ਰੈਕਸਿਟ ਦਾ, ਇਹ ਹੋਊਗਾ ਨਹੀਂ ਹੋਊਗਾ, ਜੇ ਹੁੰਦਾ ਆ ਵਿਦ ਐਨੀ ਡੀਲ ਜਾਂ ਵਿਦਾਊਟ ਐਨੀ ਡੀਲ ਕਿੱਦਾਂ ਹੋਊਗਾ, ਇਹ ਸਾਰਾ ਕੁਛ ਹਵਾ ਦੇ ਵਿੱਚ ਹੀ ਆ ਵੀ ਕੀ ਬਣਨ ਵਾਲਾ ਆ। ਸੋ ਕਹਿੰਦੇ ਆ ਵੀ ਥਰੀਸਾ ਮੇ ਆਪਣੇ ਜਿਹੜੇ ਨਜ਼ਦੀਕੀ ਮਿਨਿਸਟਰਸ ਆ ਜਿਹਨੂੰ ਉਹ ਆਪਣੇ ਕਲੋਜ਼ ਜਿਹੜੇ ਉਹ ਮੰਨਦੀ ਆ, ਉਹਨਾਂ ਦੇ ਨਾਲ ਉਸਨੇ ਮੁਲਾਕਾਤ ਜਿਹੜੀ ਅੱਜ ਕੀਤੀ ਸੀ ਤੜਕੇ ਉੱਥੇ, ਅਤੇ ਅੱਜ ਕਹਿੰਦੇ ਹਾਊਸ ਆਫ ਕਾਮਨਸ ਦੇ ਵਿੱਚ ਉਹ ਇੱਕ ਵਾਰੀ ਫਿਰ ਅਪਡੇਟ ਆ ਉਹ ਲੈ ਕੇ ਆਵੇਗੀ ਅਤੇ ਆਪਣੀ ਜਿਹੜੀ ਨਵੀਂ ਸਟ੍ਰੈਟਜੀ ਆ ਉਹ ਕਹਿੰਦੇ ਆ ਬਾਅਦ ਦੁਪਹਿਰ ਉੱਥੇ ਜਿਹੜੀ ਉਹ ਦਿੱਤੀ ਜਾ ਸਕਦੀ ਆ। ਅਜੇ ਵੀ ਬਹੁਤ ਜ਼ਿਆਦਾ ਜਿਹੜੀ ਧੜਥੱਲੀ ਕਹਿ ਸਕਦੇ ਹਾਂ ਵੀ ਪੂਰੀ ਤਰ੍ਹਾਂ ਅਤੇ ਕਨਫਿਊਜ਼ਨ ਜਿਹੜੀ ਆ ਦਚਿੱਤੀ ਜਿਹੜੀ ਆ ਉਹ ਮਚੀ ਹੋਈ ਆ ਵੀ UK ਦੇ ਡਿਪਾਰਚਰ ਨੂੰ ਲੈ ਕੇ ਯੂਰਪੀਅਨ ਸੰਘ ਦੇ ਵਿੱਚੋਂ, ਯੂਰਪੀਅਨ ਯੂਨੀਅਨ ਦੇ ਵਿੱਚੋਂ। ਸੋ ਜਿੱਦਾਂ ਕੱਲ੍ਹ ਪਿਛਲੀ ਵਾਰੀ ਵੀ ਜਿਹੜਾ ਦੱਸਿਆ ਜਾ ਰਿਹਾ ਸੀ ਬੜੇ ਚਿਰ ਤੋਂ ਹੁਣ ਗੱਲਾਂ ਚੱਲ ਰਹੀਆਂ, ਜੇ ਲੀਡਰਸ਼ਿਪ ਕਹਿੰਦੇ ਉੱਥੇ ਚੇਂਜ ਹੁੰਦੀ ਆ ਤਾਂ ਫਿਰ ਇੱਕ ਹਿਸਾਬ ਦੇ ਨਾਲ ਯੂਰਪੀਅਨ ਸੰਘ ਨੂੰ ਨਵੇਂ ਲੀਡਰ ਦੇ ਨਾਲ ਗੱਲਬਾਤ ਕਰਨ ਦੇ ਲਈ ਮੋਹਲਤ ਜਿਹੜੀ ਆ ਉਹ ਵਧਾਉਣੀ ਹੀ ਪੈਣੀ ਆ। ਜੇ ਇਲੈਕਸ਼ਨ ਹੁੰਦੀ ਆ ਤਾਂ ਵੀ ਇਹੀ ਕੁਛ, ਇਲੈਕਸ਼ਨ ਹੋ ਕੇ ਜੇ ਕੋਈ ਨਵੀਂ ਸਰਕਾਰ ਜਾਂ ਨਵਾਂ ਕੋਈ ਪ੍ਰਾਈਮ ਮਿਨਿਸਟਰ ਆਉਂਦਾ ਹੈ ਤਾਂ ਉਹ ਸਾਰਾ ਕੁਛ ਜਿਹੜਾ ਦੁਬਾਰੇ ਇੱਕ ਹਿਸਾਬ ਦੇ ਨਾਲ ਹੋਣਾ ਪਊਗਾ। ਅਤੇ ਉੱਦਾਂ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੱਸੀ ਜਾ ਰਹੀ ਆ ਵੀ ਜਿਹੜੇ ਉੱਥੇ ਜੇ ਉਹ ਆਰਟੀਕਲ 50 ਨੂੰ ਵਾਪਸ ਲੈ ਲੈਂਦੇ ਆ ਤਾਂ ਬ੍ਰੈਕਸਿਟ ਜਿਹੜਾ ਆ ਉਹ ਟਲ ਵੀ ਸਕਦਾ ਆ, ਪਰ ਹਾਲ ਦੀ ਘੜੀ ਸੰਭਾਵਨਾਵਾਂ ਬਹੁਤ ਹੀ ਜ਼ਿਆਦੀਆਂ ਨੇ ਅਤੇ ਕਿਸੇ ਇੱਕ ਪਾਸੇ ਵੱਲ ਨੂੰ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਦੇਖਣ ਵਾਲੀ ਗੱਲ ਹੋਊਗੀ। ਅਤੇ ਹੁਣ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਆ ਉਹ ਵੀ ਕਹਿ ਰਹੇ ਆ ਵੀ ਜਿਨ੍ਹਾਂ ਨੇ ਬ੍ਰੈਕਸਿਟ ਦੇ ਲਈ ਹਾਮੀ ਵੀ ਜਿਹੜੀ ਭਰੀ ਸੀ ਉਹ ਵੀ ਠੱਗੇ ਹੋਏ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਆ ਵੀ ਬਣ ਕੀ ਰਿਹਾ ਆ, ਨਾ ਕੋਈ ਡੀਲ ਮਿਲ ਰਹੀ ਹੈ ਸਾਨੂੰ, ਨਾ ਹੁਣ ਵੀ ਹੋ ਕੀ ਰਿਹਾ ਆ ਵੀ ਸਾਨੂੰ ਸਮਝ ਨਹੀਂ ਆਉਂਦੀ। ਉੱਥੇ ਇੱਕ ਬ੍ਰੈਕਸਿਟ ਨੂੰ ਵਾਪਸ ਲੈਣ ਦੇ ਲਈ ਹਰਜੋਤ ਸਿੰਘ ਜੀ ਉਹਨਾਂ ਨੇ ਇੱਕ ਚਲਾਈ ਸੀਗੀ ਮੁਹਿੰਮ ਜੀ ਚਲਾਈ ਸੀ ਜਿਸ ਦੇ ਵਿੱਚ 5 ਮਿਲੀਅਨ ਲੋਕਾਂ ਨੇ ਕੁਛ ਹੀ ਦਿਨਾਂ ਦੇ ਵਿੱਚ ਸਿਗਨੇਚਰ ਜਿਹੜੇ ਕਰਕੇ ਉਹ ਜਿਹੜੀ ਪਟੀਸ਼ਨ ਆ ਉਹ ਬੰਦ ਜਿਹੜੀ ਉਹ ਹੋਈ ਆ। ਸੋ ਹੁਣ 5 ਮਿਲੀਅਨ ਲੋਕ ਕਹਿੰਦੇ ਆ ਵੀ ਬ੍ਰੈਕਸਿਟ ਜਿਹੜਾ ਆ ਉਹ ਖਾਰਜ ਹੋਣਾ ਚਾਹੀਦਾ, ਉਸ ਨੂੰ ਵਾਪਸ ਜਿਹੜਾ ਆ ਉਹ ਲੈ ਲਿਆ ਜਾਣਾ ਚਾਹੀਦਾ ਆ। ਸੋ ਨਵੇਂ ਰੈਫਰੈਂਡਮ ਦੀ ਵੀ ਗੱਲ ਵਿੱਚ ਹੀ ਜਿਹੜੀ ਕਦੀ ਆ ਜਾਂਦੀ। ਹਾਲ ਦੀ ਘੜੀ ਬਹੁਤ ਜ਼ਿਆਦਾ ਭੰਬਲ ਭੂਸਾ ਜਿਹੜਾ ਆ ਉਹ UK ਦੀ ਸਿਆਸਤ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ, ਕੈਲੀਫੋਰਨੀਆ ਦੇ ਵਿੱਚ ਇੱਕ ਟਾਊਨ ਹੈਗਾ ਐਸਕੋਂਡੀਡੋ, ਉੱਥੇ ਕਹਿੰਦੇ ਵੀ ਇੱਕ ਮਸਜਿਦ ਨੂੰ ਐਤਵਾਰ ਸਵੇਰੇ ਅੱਗ ਲਾਉਣ ਦੀ ਜਿਹੜੀ ਟਰਾਈ ਕੀਤੀ ਗਈ ਅਤੇ ਉੱਥੇ ਜਿਹੜਾ ਇੱਕ ਨੋਟਿਸ ਰੱਖਿਆ ਗਿਆ ਉਹ ਕਹਿੰਦੇ ਵੀ ਇਹ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਕ੍ਰਾਈਸਟ ਚਰਚ ਨਿਊਜ਼ੀਲੈਂਡ ਦੇ ਵਿੱਚ 50 ਮੁਸਲਮਾਨਾਂ ਨੂੰ ਮਾਰਿਆ ਗਿਆ ਸੀ। ਸੋ ਦਾਰੁਲ ਅਰਕਾਮ ਨਾਮ ਦੀ ਜਿਹੜੀ ਇਹ ਮਸਜਿਦ ਆ ਉਹਨੂੰ ਟਰਾਈ ਕੀਤੀ ਗਈ ਆ ਅੱਗ ਲਾਉਣ ਦੀ ਕੈਲੀਫੋਰਨੀਆ ਦੇ ਸ਼ਹਿਰ ਐਸਕੋਂਡੀਡੋ ਦੇ ਵਿੱਚ। ਹੁਣ ਜਿਹੜੀ ਆ ATF, FBI ਅਤੇ ਸੈਨ ਡਿਏਗੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਇਹਨੂੰ ਇਨਵੈਸਟੀਗੇਟ ਕਰ ਰਹੇ ਆ। ਕਹਿੰਦੇ ਜੇ ਇਹ ਲੱਗਿਆ ਵੀ ਇਹ ਹੇਟ ਕ੍ਰਾਈਮ ਆ ਤੇ ਉਹਨਾਂ ਨੂੰ ਚਾਰਜ ਕੀਤਾ ਜਾਏਗਾ। ਜੀ ਅਜੇ ਮੇਕ ਸ਼ੋਰ ਕਰਨਾ ਹੈ ਇੰਨੇ ਪੋਸਟਰ ਉੱਥੇ ਹੋਣ ਤੋਂ ਬਾਅਦ ਜਿਹੜੇ ਅੱਗ ਲਾਉਣ ਤੋਂ ਬਾਅਦ ਵੀ। ਅਗਲੀ ਜਿਹੜੀ ਗੱਲ ਕਰਦੀ ਹੈ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਆ ਬੈਂਜਾਮਿਨ ਨੇਤਨਯਾਹੂ ਇਸ ਟਾਈਮ ਵਾਸ਼ਿੰਗਟਨ ਅਮਰੀਕਾ ਦੇ ਦੌਰੇ ਦੇ ਉੱਤੇ ਆਏ ਹੋਏ ਸੀਗੇ। ਹੁਣੇ ਰੀਸੈਂਟਲੀ ਰਾਸ਼ਟਰਪਤੀ ਟਰੰਪ ਅਤੇ ਨੇਤਨਯਾਹੂ ਦੋਨਾਂ ਨੇ ਇੱਕ ਸਾਂਝੀ ਜਿਹੜੇ ਪੱਤਰਕਾਰਾਂ ਨੂੰ ਜਿਹੜਾ ਆ ਉਹ ਮਿਲ ਕੇ ਸੰਬੋਧਨ ਵੀ ਕੀਤਾ, ਜੁਆਇੰਟ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਆ। ਅਤੇ ਪਰ ਨੇਤਨਯਾਹੂ ਨੇ ਅਚਾਨਕ ਜਿਹੜਾ ਆਪਣਾ ਅਮਰੀਕਾ ਦਾ ਟ੍ਰਿਪ ਆ ਉਸ ਨੂੰ ਵਿੱਚੇ ਹੀ ਕੱਟ ਸ਼ਾਟ ਜਿਹੜਾ ਉਹ ਕਰ ਦਿੱਤਾ ਆ। ਉੱਧਰ ਇਜ਼ਰਾਈਲ ਤੋਂ ਇਹ ਖਬਰ ਆ ਰਹੀ ਸੀ ਵੀ ਗਾਜ਼ਾ ਪੱਟੀ ਦੇ ਵਿੱਚ ਉੱਥੇ ਕਹਿੰਦੇ ਵੀ ਹਮਾਸ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਜਿਹੜਾ ਰਾਕਟ ਛੱਡਿਆ ਗਿਆ ਆ ਜਿਸ ਦੇ ਵਿੱਚ 7 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਆ। ਅਤੇ ਇਸ ਦੀ ਜਵਾਬੀ ਕਾਰਵਾਈ ਕਰਨ ਦੇ ਲਈ ਜਿਹੜਾ ਇਹ ਯਹੂਦੀਆਂ ਦੀ ਜਿਹੜੀ ਸਟੇਟ ਆ ਇਜ਼ਰਾਈਲ ਵਾਲੇ ਆ ਉਹ ਕਹਿੰਦੇ ਵੀ ਆਪਣੀ ਮਿਲਟਰੀ ਨੂੰ ਉੱਥੇ ਬਾਰਡਰ ਦੇ ਉੱਤੇ ਪਹੁੰਚਾਉਣ ਦੇ ਲਈ ਅਤੇ ਉਸ ਦਾ ਜਵਾਬੀ ਕਾਰਵਾਈ ਕਰਨ ਦੇ ਲਈ ਬੈਂਜਾਮਿਨ ਨੇਤਨਯਾਹੂ ਵਾਪਸ ਜਿਹੜਾ ਉਹ ਜਾ ਰਿਹਾ ਆ। ਇਹ ਇਤਿਹਾਸਿਕ ਗੱਲ ਇਸ ਲਈ ਵੀ ਜਿਹੜੀ ਹਰਜੋਤ ਸਿੰਘ ਜੀ ਉਦੋਂ ਹੋਈ ਆ ਜਦੋਂ ਇੱਕ ਤਾਂ ਉੱਥੇ ਜਨਰਲ ਇਲੈਕਸ਼ਨ ਇਜ਼ਰਾਈਲ ਦੇ ਵਿੱਚ ਆਉਣ ਜਾ ਰਹੀਆਂ ਆ, ਉਸ ਤੋਂ ਕੁਛ ਦਿਨ ਪਹਿਲਾਂ ਹੀ ਜਿਹੜੇ ਟਰੰਪ ਆ ਉਹਨਾਂ ਨੇ ਜਿਹੜਾ ਗੋਲਨ ਹਾਈਟਸ ਦਾ ਇਲਾਕਾ ਆ ਉਸ ਦੇ ਉੱਤੇ ਜਿਹੜੇ ਆ ਇਜ਼ਰਾਈਲਾਂ ਦੀ ਇੱਕ ਹਿਸਾਬ ਦੇ ਨਾਲ ਉਹ ਮੋਹਰ ਜਿਹੜੀ ਉਹ ਲਾਈ, ਉਹ ਕਹਿੰਦੇ ਵੀ ਹਾਂ ਇਹ ਉਹਨਾਂ ਦਾ ਹੀ ਇਹ ਹਿੱਸਾ ਹੈਗਾ। ਇੱਕ ਜਿਹੜੀ ਆ ਜੰਗ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਦੇ ਉੱਤੇ ਕਬਜ਼ਾ ਕੀਤਾ ਸੀ, ਫਿਰ ਅਨੈਕਸ ਵੀ ਜਿਹੜਾ ਹੈ ਉਸ ਨੂੰ ਕਰ ਦਿੱਤਾ ਸੀਗਾ ਫੈਲਸਤੀਨ ਦੇ ਨਾਲੋਂ। ਇਹ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਕ੍ਰੀਮੀਆ ਦਾ ਦੇਖਿਆ ਵੀ 5 ਸਾਲ ਪਹਿਲਾਂ ਰਸ਼ੀਆ ਵਾਲਿਆਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਸਤਾਵ ਲਿਆ ਕੇ ਉਸ ਨੂੰ ਅਨੈਕਸ ਕਰਕੇ ਆਪਣਾ ਇੱਕ ਹਿੱਸਾ ਜਿਹੜਾ ਆ
ਉਹ ਦੱਸ ਦਿੱਤਾ ਸੀਗਾ। ਸੋ ਇਹ ਹੁਣ ਦੇਖਦੇ ਹਾਂ ਵੀ ਇਹ ਕੀ ਹੋਊਗਾ। ਅਤੇ ਉਹਨਾਂ ਨੇ ਜਿਹੜਾ ਆ ਉਹ ਆਖਿਆ ਵੀ ਜਿਹੜਾ ਇਜ਼ਰਾਈਲ ਦੀ ਸਟੇਟ ਦੇ ਉੱਤੇ ਹਮਾਸ ਦੇ ਦੁਆਰਾ ਜਿਹੜਾ ਕ੍ਰਿਮੀਨਲ ਅਟੈਕ ਜਿਹੜਾ ਕੀਤਾ ਗਿਆ ਆ ਅਤੇ ਉਸ ਦੀ ਜਵਾਬੀ ਕਾਰਵਾਈ ਅਸੀਂ ਜਲਦ ਹੀ ਜਿਹੜੀ ਆ ਉਹ ਦੇਵਾਂਗੇ। ਅਤੇ ਮੈਂ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੇ ਵਿੱਚ ਵਾਪਸ ਇਜ਼ਰਾਈਲ ਨੂੰ ਜਿਹੜਾ ਆ ਉਹ ਇਮੀਡੀਏਟਲੀ ਵਾਪਸ ਜਿਹੜਾ ਉਹ ਜਾ ਰਿਹਾ ਆ। ਇਹ ਕਰਨ ਦੇ ਨਾਲ ਹਰਜੋਤ ਸਿੰਘ ਜੀ ਉੱਥੇ ਇਜ਼ਰਾਈਲ ਦੇ ਵਿੱਚ ਇਹ ਆਪਣੀ ਲੋਕਪ੍ਰਿਅਤਾ ਵਧਾਉਣ ਦੀ ਜਿਹੜੀ ਜ਼ਰੂਰ ਉਹ ਕੋਸ਼ਿਸ਼ ਵੀ ਜਿਹੜੀ ਨਾਲ ਦੇ ਨਾਲ ਕਰ ਰਿਹਾ ਹੈਗਾ ਆ। ਅਤੇ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਤੋਂ ਬਾਅਦ ਦੇ ਵਿੱਚ ਨੇਤਨਯਾਹੂ ਨੂੰ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਬੂਸਟ ਜਿਹੜਾ ਉਹ ਮਿਲੂਗਾ ਇਲੈਕਸ਼ਨ ਦੇ ਵਿੱਚ। ਨੇਤਨਯਾਹੂ ਜਿਹੜਾ ਹੈ ਉਹ ਖੁਦ ਉਹਦੇ ਤੇ ਬਹੁਤ ਸਾਰੇ ਜਿਹੜੇ ਚਾਰਜਸ ਕਰਪਸ਼ਨ ਦੇ ਲੱਗੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਸਾਡਾ ਜਿਹੜਾ ਗੁਆਂਢੀ ਮੁਲਕ ਆ ਕੈਨੇਡਾ, ਕੈਨੇਡੀਅਨ ਪੈਲੈਂਟੋਲੋਜਿਸਟ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਜਿਹੜੇ ਡਾਇਨੋਸੌਰ ਆ ਟੈਰੋਨੋਸੌਰਸ ਰੈਕਸ ਜਿਹੜਾ ਇਹ ਡਾਇਨੋਸੌਰ ਲੱਭਿਆ ਆ। ਕਹਿੰਦੇ ਵੀ ਇਹ ਵਰਲਡ ਦਾ ਸਭ ਤੋਂ ਵੱਡਾ ਜਿਹੜਾ ਡਾਇਨੋਸੌਰ ਹੋ ਸਕਦਾ ਹੈਗਾ। 42 ਫੁੱਟ ਲੰਮਾ ਅਤੇ 19,400 ਪਾਉਂਡ ਭਾਰਾ ਜਿਹੜਾ ਇਹ ਡਾਇਨੋਸੌਰ ਆ। ਕਹਿੰਦੇ ਵੀ ਸੈਸਕੈਚੁਅਨ ਜਿਹੜੀ ਉੱਥੇ ਦੀ ਸਟੇਟ ਹੈਗੀ ਆ ਉੱਥੇ 66 ਮਿਲੀਅਨ ਸਾਲ ਪਹਿਲਾਂ ਘੁੰਮਦਾ ਸੀ। ਇਹਦਾ ਨਿਕਨੇਮ ਜਿਹੜਾ ਸਕੌਟੀ ਰੱਖਿਆ ਗਿਆ। ਸੋ ਕੈਨੇਡੀਅਨ ਪੈਲੈਂਟੋਲੋਜਿਸਟ ਨੇ ਇਹ ਜਿਹੜਾ ਡਾਇਨੋਸੌਰ ਆ ਸਭ ਤੋਂ ਵੱਡਾ ਡਾਇਨੋਸੌਰ ਇਹ ਲੱਭਿਆ ਹੈਗਾ ਜੀ। ਬਿਲਕੁਲ ਜੀ, ਉਹਨਾਂ ਨੇ ਖੋਜ ਕੀਤੀ। ਆਰਕੀਓਲੋਜਿਸਟ ਜਿਹੜੇ ਉਹ ਲੱਗੇ ਰਹਿੰਦੇ ਨੇ, ਪੈਲੀਓਂਟੋਲੋਜਿਸਟ ਜਿਹੜੇ ਉਹ ਲੱਗੇ ਰਹਿੰਦੇ ਨੇ। ਸੋ ਕਈ ਕੁਛ ਪੁਰਾਣਾ ਜਿਹੜਾ ਆ ਉਹਨਾਂ ਨੂੰ ਇੱਦਾਂ ਹੀ ਲੱਭਦਾ ਰਹਿੰਦਾ। ਸੋ ਇੱਦਾਂ ਹੀ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਪੁਰਾਣੀਆਂ ਸਿਵਲਾਈਜੇਸ਼ਨ ਇੱਦਾਂ ਹੀ ਇਹਨਾਂ ਦੇ ਕਰਕੇ ਹੀ ਜਿਹੜੀਆਂ ਲੱਭੀਆਂ ਸੀਗੀਆਂ ਵੀ ਅੱਛਾ ਇੱਥੇ ਇੱਦਾਂ ਰਹਿੰਦੇ ਸੀ, ਇੱਦਾਂ ਕਰਦੇ ਸੀਗੇ। ਅਤੇ ਆਪਣੇ ਨਾਲ ਇਸ ਟਾਈਮ ਜਕਾਰਾ ਮੂਵਮੈਂਟ ਤੋਂ ਜਸਪ੍ਰੀਤ ਜਿਹੜੇ ਆ ਉਹ ਜੁੜ ਚੁੱਕੇ ਨੇ। ਇਸ ਹਫਤੇ ਦੀਆਂ ਕੀ ਜਕਾਰਾ ਮੂਵਮੈਂਟ ਵਾਲਿਆਂ ਦੀਆਂ ਕੀ ਜਿਹੜੀਆਂ ਹੋਣਗੀਆਂ ਗਤੀਵਿਧੀਆਂ ਉਸ ਦੇ ਬਾਰੇ ਉਹ ਜਾਣਕਾਰੀ ਦੇਣਗੇ। ਜਸਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਸਪ੍ਰੀਤ ਪਹਿਲਾਂ ਤਾਂ ਦੱਸੋ ਵੀ ਤੁਸੀਂ ਜਿਹੜੇ ਜਕਾਰਾ ਮੂਵਮੈਂਟ ਦੇ ਲਈ ਕਿਸ ਇਲਾਕੇ ਦੇ ਵਿੱਚ ਤੁਸੀਂ ਜਿਹੜਾ ਵਰਕ ਕਰ ਰਹੇ ਹੋ, ਕੰਮ ਕਰ ਰਹੇ ਹੋ? ਅਸੀਂ ਆਪਣੇ 209 ਏਰੀਆ ਕੋਡ ਵਿੱਚ ਕੰਮ ਕਰਦੇ ਹਾਂ, ਅੰਮ੍ਰਿਤਸਰ ਤੋਂ ਲੈ ਕੇ ਆਪਣੇ ਸਟਾਕਟਨ, ਟ੍ਰੇਸੀ ਦੇ ਸਿਟੀਜ਼। ਠੀਕ ਹੈ। ਸੋ ਕੀ ਇਸ ਵੀਕ ਦੇ ਜਿਹੜੇ ਕੀ ਜਿਹੜੀਆਂ ਪਲਾਨਸ ਹੈਗੇ ਨੇ ਜਕਾਰਾ ਮੂਵਮੈਂਟ ਦੇ ਵੱਲੋਂ ਕੀ ਜਿਹੜਾ ਇਸ ਟਾਈਮ ਕੀਤਾ ਜਾ ਰਿਹਾ? ਇਸ ਟਾਈਮ ਅਸੀਂ ਆਪਣੇ ਜਿਹੜੇ ਹਾਈ ਸਕੂਲ ਚੈਪਟਰ ਆ ਉਹਦੀ ਸਾਡੀ ਕੋਸ਼ਿਸ਼ ਹੈ ਵਧਾਉਣ ਦੀ। ਤੇ ਅਸੀਂ ਹੁਣੀ ਆਪਣਾ ਨਵਾਂ ਚੈਪਟਰ ਸ਼ੁਰੂ ਕੀਤਾ ਹੈ ਰਿਪਨ ਹਾਈ ਸਕੂਲ ਦੇ ਵਿੱਚ। ਤਾਂ ਅਸੀਂ ਬਸ ਇਹ ਸ਼ੇਅਰ ਕਰਨਾ ਚਾਹੁੰਦੇ ਵੀ ਜੇ ਆਪਣਾ ਕੋਈ ਵੀ ਬੱਚਾ ਆਪਣੇ ਰਿਪਨ ਹਾਈ ਸਕੂਲ ਵਿੱਚ ਪੜ੍ਹਦਾ ਆ ਪਲੀਜ਼ ਸਾਡੇ ਮੂਵਮੈਂਟ ਉਸ ਹਾਈ ਸਕੂਲ ਦੇ ਵਿੱਚ ਜੁਆਇਨ ਕਰਨ। ਸੋ ਆਪਾਂ ਆਪਣਾ ਜਿਹੜਾ SHS ਚੈਪਟਰ ਆ ਉਸ ਸਕੂਲ ਦੇ ਵਿੱਚ ਵੀ ਅਸੀਂ ਵਧਾ ਸਕੀਏ। ਤਾਂ ਇੱਕ ਸਾਡਾ ਸਟਾਕਟਨ ਏਰੀਆ ਦੇ ਵਿੱਚ ਅਸੀਂ ਜ਼ਿਆਦਾ ਕੰਮ ਕਰਨਾ ਚਾਹੁੰਦੇ ਹਾਂ। ਸੋ ਸਟਾਕਟਨ ਦੇ ਵਿੱਚ ਵੀ ਜੇ ਕੋਈ ਵੀ ਬੱਚਾ ਹਾਈ ਸਕੂਲ ਵਿੱਚ ਪੜ੍ਹਦਾ ਆ ਸਾਡੇ ਨਾਲ ਜੁੜਨ ਤਾਂ ਅਸੀਂ ਉਸ ਹਾਈ ਸਕੂਲਾਂ ਦੇ ਵਿੱਚ ਵੀ ਅਸੀਂ ਆਪਣਾ ਚੈਪਟਰ ਸ਼ੁਰੂ ਕਰੀਏ। ਆਪਣੇ ਸਟਾਕਟਨ ਦੇ ਵਿੱਚ ਵੀ 2 ਸਾਡੇ ਇਵੈਂਟ ਹੋਣੇ ਆ। ਅਸੀਂ ਆਪਣੇ ਪਿਛਲੇ ਸੈਟਰਡੇ ਅਸੀਂ ਕੀਤਾ ਸੀਗਾ ਹੋਮਲੈਸ ਫੀਡਿੰਗ ਮੋਡੈਸਟੋ ਏਰੀਆ ਦੇ ਵਿੱਚ। ਤਾਂ ਅਸੀਂ ਅਪ੍ਰੈਲ 7 ਨੂੰ ਕਰਨਾ ਆ ਸਟਾਕਟਨ ਏਰੀਆ ਦੇ ਵਿੱਚ। ਸੋ ਆਪਣਾ ਕੋਈ ਵੀ ਜੇ ਬੱਚਾ ਹੈਗਾ ਆ ਸਾਡੇ ਨਾਲ ਵਾਲੰਟੀਅਰ ਕਰਨਾ ਚਾਹੂਗਾ ਅਸੀਂ 6:30 ਡਾਊਨਟਾਊਨ ਸਟਾਕਟਨ ਵਿੱਚ ਹੋਮਲੈਸ ਫੀਡਿੰਗ ਕਰੂੰਗੇ। ਤੇ ਇੱਕ ਹੋਰ ਸਾਡਾ ਇਵੈਂਟ ਹੋਣਾ ਸਟਾਕਟਨ ਦੇ ਵਿੱਚ, ਸਟਾਕਟਨ ਗੁਰਦੁਆਰੇ ਦੇ ਵਿੱਚ ਅਪ੍ਰੈਲ 13 ਨੂੰ ਇੱਕ ਬਲੱਡ ਡਰਾਈਵ ਆ। ਸੋ ਉਹਦੇ ਵਿੱਚ ਸਾਨੂੰ ਸਾਰੀ ਸੰਗਤ ਨੂੰ ਅਸੀਂ ਸ਼ੇਅਰ ਕਰਨਾ ਚਾਹੁੰਦੇ ਵੀ ਆਪਣੇ ਸਟਾਕਟਨ ਗੁਰਦੁਆਰੇ ਵਿੱਚ ਆਉਣ ਤਾਂ ਜੇ ਡੋਨੇਟ ਕਰ ਸਕਦੇ ਆ ਤਾਂ ਜ਼ਰੂਰ ਕਰਨ। ਕਿੰਨੇ ਟਾਈਮਿੰਗ ਕੀ ਹੈਗੀ ਹੈ ਇਸ ਦੀ ਬਲੱਡ ਡਰਾਈਵ ਦੀ? 10 ਵਜੇ ਤੋਂ ਲੈ ਕੇ 4 ਵਜੇ ਸੈਟਰਡੇ ਅਪ੍ਰੈਲ 13 ਨੂੰ। ਠੀਕ ਹੈ ਸਰ। ਤੁਸੀਂ ਜਿਹੜੇ ਵੱਖ-ਵੱਖ ਹਾਈ ਸਕੂਲ ਦੇ ਚੈਪਟਰਸ ਦੱਸ ਰਹੇ ਹੋ 209 ਦੇ ਵਿੱਚ ਰਾਈਟ ਨਾਓ ਕਿਹੜੇ ਸਕੂਲਾਂ ਦੇ ਵਿੱਚ ਜਿਹੜੇ ਚੱਲ ਰਹੇ ਆ ਵੀ ਜੇ ਕਿਸੇ ਦੇ ਪੇਰੈਂਟਸ ਤੁਹਾਡੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਉਸ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਆ ਕੀ ਪ੍ਰੋਸੀਜਰ ਆ, ਕਿੱਥੇ ਕੰਟੈਕਟ ਕਰ ਸਕਦੇ ਨੇ? ਹਾਂਜੀ ਸਾਡੇ ਹੁਣ ਹੈਗੇ ਆ ਆਪਣੇ ਸੈਂਟਰਲ ਵੈਲੀ ਹਾਈ ਸਕੂਲ ਸੀਰੀਜ਼ ਦੇ ਵਿੱਚ, ਲਿਵਿੰਗਸਟਨ ਹਾਈ ਸਕੂਲ, ਮੈਂਟੀਕਾ ਹਾਈ ਸਕੂਲ ਤਾਂ ਹੁਣ ਸਾਡਾ ਨਵਾਂ ਇੱਕ ਰਿਪਨ ਹਾਈ ਸਕੂਲ। ਜੀ ਓਕੇ। ਸੋ ਟ੍ਰੇਸੀ ਸਟਾਕਟਨ ਲੋਡਾ ਵਿੱਚ ਨਹੀਂ ਹੈ ਇਸ ਟਾਈਮ ਰਾਈਟ? ਸਾਡੇ ਕਮਿਊਨਿਟੀ ਤਾਂ ਹੈਗੀ ਆ, ਕਮਿਊਨਿਟੀ ਤਾਂ ਬਹੁਤ ਵੱਡੀ। ਹਾਂਜੀ ਅਸੀਂ ਮਿਲ ਵੀ ਚੁੱਕੇ ਆ ਪਰ ਜਿਹੜਾ ਸਾਡਾ ਜਿਹਦਾ ਐਸਟੈਬਲਿਸ਼ ਨਹੀਂ ਹਜੇ ਹੋਇਆ ਹਾਈ ਸਕੂਲ ਦੇ ਵਿੱਚ। ਪਰ ਉਹਦਾ ਸਾਡੇ ਨਾਲ ਬੱਚੇ ਜੁੜੇ ਆ, ਵਾਲੰਟੀਅਰ ਵੀ ਕਰਦੇ ਆ।
ਤਾਂ ਸੋ ਬਟ ਐਕਚੁਅਲ ਐਸਟੈਬਲਿਸ਼ ਨਹੀਂ ਹੋਇਆ ਹੈਗਾ ਕਲੱਬ ਸਕੂਲ ਦੇ ਵਿੱਚ। ਸੋ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਕਿਉਂਕਿ ਹੁਣ ਤਾਂ ਐਂਡ ਆਫ ਦੀ ਈਅਰ ਹੋ ਗਿਆ ਆ ਹਨਾ, ਸੋ ਅਸੀਂ ਇਵੈਂਟਸ ਕਰ ਸਕਦੇ ਹਾਂ, ਪਰ ਜਦੋਂ ਆਪਣੇ ਨਵਾਂ ਸਕੂਲ ਈਅਰ ਸ਼ੁਰੂ ਹੋਣਾ ਅਗਸਤ ਦੇ ਵਿੱਚ ਉਦੋਂ ਅਸੀਂ ਕਲੱਬ ਸ਼ੁਰੂ ਕਰੂੰਗੇ ਜੀ। ਪਰ ਜੇ ਹੁਣ ਇਸ ਵੇਲੇ ਕੋਈ ਵੀ ਹੈਗਾ ਬੱਚਾ ਆਪਣੇ ਟ੍ਰੇਸੀ ਏਰੀਆ ਦੇ ਵਿੱਚ ਸਾਡੇ ਨਾਲ ਜ਼ਰੂਰ ਮੈਨੂੰ ਈਮੇਲ ਕਰ ਸਕਦੇ ਆ ਜਾਂ ਫੋਨ ਤੇ। ਓਕੇ, ਕੀ ਇਨਫੋਰਮੇਸ਼ਨ ਸ਼ੇਅਰ ਕਰ ਦਿਓ ਵੀ ਕਿੱਥੇ ਤੁਹਾਨੂੰ ਈਮੇਲ ਕਿੱਥੇ ਕਰ ਸਕਦੇ ਨੇ? ਮੇਰਾ ਜਸਪ੍ਰੀਤ JSPREET@jakarta.org। ਓਕੇ ਜੀ, ਠੀਕ ਹੈ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਖਾਸ ਕਰਕੇ ਟ੍ਰੇਸੀ ਦੇ ਵਿੱਚ ਬਹੁਤ ਵੱਡੀ ਪੰਜਾਬੀ ਕਮਿਊਨਿਟੀ ਆ। ਇਸੇ ਤਰ੍ਹਾਂ ਲੈਥਰੋਪ ਦੇ ਵਿੱਚ, ਸਟਾਕਟਨ, ਲੋਡਾਈ, ਇੱਧਰ ਸੀਰੀਜ਼, ਮੋਡੈਸਟੋ, ਟਰਲਕ, ਲਿਵਿੰਗਸਟਨ। ਸੋ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਮੋਟੀਵੇਟ ਕਰੋ ਇਸ ਗਰੁੱਪ ਦੇ ਵਿੱਚ ਜੁਆਇਨ ਕਰਨ ਦੇ ਲਈ। ਇਹ ਜਿਹੜੇ ਬੱਚੇ ਆ ਬਹੁਤ ਵਧੀਆ ਕੰਮ ਕਰਦੇ ਆ, ਬਹੁਤ ਸਾਰੇ ਸੋਸ਼ਲ ਅਤੇ ਰਿਲੀਜੀਅਸ ਇਸ਼ੂਜ਼ ਦੇ ਉੱਤੇ ਕੰਮ ਕਰਦੇ ਆ। ਆਉਣ ਵਾਲੇ ਸਮੇਂ 'ਚ ਸੈਂਸਸ ਆਉਣੀਆਂ ਆ, ਉਹ ਬਹੁਤ ਸਾਰੇ ਬੱਚਿਆਂ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ। ਸੋ ਜਿੰਨੇ ਵੀ ਪੇਰੈਂਟਸ ਆ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋ। ਜੇ ਤੁਸੀਂ ਬਾਅਦ ਦੇ ਵਿੱਚ ਵੀ ਕੰਟੈਕਟ ਕਰਨਾ ਹੋਇਆ, ਤੁਸੀਂ ਪੰਜਾਬੀ ਰੇਡੀਓ USA ਤੋਂ ਇਹਨਾਂ ਦਾ ਨੰਬਰ ਲੈ ਲਿਓ, ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਆ। ਜਿਹੜੇ ਮਿਡਲ ਸਕੂਲ ਦੇ ਬੱਚੇ ਆ ਉਹ ਵੀ ਤੁਸੀਂ ਇਨਵੋਲਵ ਹੋ ਸਕਦੇ, ਕਿਉਂਕਿ ਜਿਹੜੇ 8th ਗ੍ਰੇਡ ਆ, ਜਿਨ੍ਹਾਂ ਨੇ 9th ਗ੍ਰੇਡ ਹੁਣ ਹਾਈ ਸਕੂਲ 'ਚ ਜਾਣਾ, ਉਹ ਅੱਗੇ ਜਾ ਕੇ ਜਿਹੜਾ ਨਵਾਂ ਆਪਣਾ ਕਲੱਬ ਹੈਗਾ ਉਹ ਬਣਾ ਸਕਦੇ ਹੈਗੇ ਇਹਨਾਂ ਨਾਲ। ਜੀ ਜੀ। ਤੇ ਜਸਪ੍ਰੀਤ, ਥੈਂਕ ਯੂ ਵੈਰੀ ਮਚ, ਤੁਸੀਂ ਜੁੜੇ ਤੇ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸੀਗੇ ਜਕਾਰਾ ਮੂਵਮੈਂਟ ਵਾਲੇ। ਇਹਨਾਂ ਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ jakara.org ਦੇ ਉੱਤੇ ਜੀ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਇੱਕ ਨਾਰਵੇ ਦੇ ਵਿੱਚ ਪਿਛਲੇ ਵੀਕਐਂਡ ਇੱਕ ਜਿਹੜਾ ਸ਼ਿਪ ਆ ਉਹਦਾ ਕਹਿੰਦੇ ਇੰਜਨ ਖਰਾਬ ਹੋ ਗਿਆ। ਉੱਥੇ ਹਵਾਵਾਂ ਜਿਹੜੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਸੀ ਅਤੇ 479 ਜਿਹੜੇ ਪੈਸੰਜਰਸ ਆ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਉੱਥੋਂ ਬਾਹਰ ਕੱਢਿਆ ਗਿਆ। ਜੀ ਬਿਲਕੁਲ। ਇਹ ਉੱਥੇ ਕਹਿੰਦੇ ਵੀ ਪਹਿਲੋਂ ਕੁਛ ਤਾਂ ਇਸ ਜਿਹੜਾ ਵਾਈਕਿੰਗ ਕਰੂਜ਼ ਕਰਕੇ ਜਿਹੜੇ ਹੈਗੇ ਆ ਉਹਨਾਂ ਦਾ ਇਸ ਕਰੂਜ਼ ਸ਼ਿਪ ਦੇ ਇੰਜਨ ਦੇ ਵਿੱਚ ਕੋਈ ਪ੍ਰੋਬਲਮ ਆਈ, ਉਦੋਂ ਉਹ ਸਟ੍ਰੈਂਡਡ ਹੋ ਗਿਆ, ਖੜ੍ਹ ਗਿਆ। ਤਾਂ ਉੱਥੇ ਬਹੁਤ ਤੇਜ਼ ਹਵਾਵਾਂ ਅਤੇ ਜਿਹੜਾ ਸਮੁੰਦਰ ਆ ਉਹ ਬੜਾ ਉਛਲ ਰਿਹਾ ਸੀਗਾ, ਜਿਸ ਕਰਕੇ ਜਿਨ੍ਹਾਂ ਨੇ ਟਾਈਟੈਨਿਕ ਮੂਵੀ ਦੇਖੀ ਉਹਦੇ ਵਿੱਚ ਦੇਖਿਆ ਨਾ ਵੀ ਕਿੱਦਾਂ ਭਾਂਡੇ ਡਿੱਗਦੇ ਆ ਅਤੇ ਉਹ ਸਾਰਾ ਕੁਛ ਇੱਦਾਂ ਉੱਦਾਂ ਉਹ ਖੱਬਿਓਂ ਸੱਜੇ ਅਤੇ ਉੱਤੋਂ ਥੱਲੋਂ ਜਿਹੜਾ ਸਾਰਾ ਕੁਛ ਹੋ ਰਿਹਾ ਹੁੰਦਾ ਆ, ਬਸ ਉੱਦਾਂ ਦੇ ਹੀ ਜਿਹੜੇ ਦ੍ਰਿਸ਼ ਆ ਉੱਥੋਂ ਆ ਰਹੇ ਸੀਗੇ। ਬਹੁਤ ਸਾਰੇ ਲੋਕਾਂ ਨੇ ਉੱਥੋਂ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕੀਤਾ ਜਾਂ ਹੋਰ ਕਈਆਂ ਨੇ ਵੀਡੀਓਜ਼ ਬਣਾ ਕੇ ਜਿਹੜੀਆਂ ਸ਼ੇਅਰ ਕੀਤੀਆਂ, ਅਤੇ ਕਾਫੀ ਹਾਲਾਤ ਜਿਹੜੇ ਆ ਨਾਜ਼ੁਕ ਹੋਏ ਸੀ। 1300 ਤੋਂ ਵੱਧ ਲੋਕਾਂ ਨੂੰ ਉੱਥੋਂ ਜਿਹੜਾ ਆ ਉਹ ਕੱਢਣਾ ਜਿਹੜਾ ਉੱਥੇ ਪਿਆ, ਅਤੇ 400 ਦੇ ਤਕਰੀਬਨ ਜਿਹੜੇ ਲੋਕ ਆ ਉਹ ਤੋਂ ਵੱਧ ਲੋਕਾਂ ਨੂੰ ਏਅਰਲਿਫਟ ਕਰਕੇ ਹੈਲੀਕਾਪਟਰ ਦੇ ਜ਼ਰੀਏ ਜਿਹੜੇ ਆ ਉੱਥੋਂ ਉਹਨਾਂ ਨੂੰ ਸੁਰੱਖਿਅਤ ਕੱਢਣ ਦੇ ਵਿੱਚ ਉਹਦਾ ਕਾਮਯਾਬ ਹੋਏ ਆ। ਕਈਆਂ ਨੂੰ ਇੰਜਰੀਜ਼ ਜਿਹੜੀਆਂ ਹੋਈਆਂ, ਸੱਟਾਂ ਲੱਗੀਆਂ ਨੇ, ਪਰ ਜਿਹੜੇ ਕਰੂਜ਼ ਦੇ ਜਿਹੜੇ CEO ਹੈਗੇ ਜਾਂ ਉਹਨਾਂ ਦੇ ਮੇਨ ਬੰਦੇ ਆ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਹਾਲਾਤ ਬਿਲਕੁਲ ਠੀਕ ਨੇ, ਕਿਸੇ ਨੂੰ ਕੋਈ ਜਾਨਲੇਵਾ ਸੱਟ ਜਿਹੜੀ ਉਹ ਨਹੀਂ ਲੱਗੀ। ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਜਿੱਥੋਂ ਅਸੀਂ ਆਏ ਹਾਂ ਕਈ ਵਾਰੀ ਇਹ ਤਾਂ ਸੁਣਿਆ ਵੀ ਜੇ ਤੁਸੀਂ ਬੱਸ 'ਚ ਬਹਿ ਜਾਓ, ਸੁੱਤੇ ਰਹਿ ਗਏ, ਅਤੇ ਤੁਹਾਨੂੰ ਅਗਲੇ ਸਟੇਸ਼ਨ 'ਤੇ ਲਾਹ ਦਿੱਤਾ ਜਾਊਗਾ। ਪਰ ਇੱਕ ਖਬਰ ਆ ਰਹੀ ਆ ਅੱਜ, ਬ੍ਰਿਟਿਸ਼ ਏਅਰਵੇਜ਼ ਦਾ ਜਿਹੜਾ ਜਹਾਜ਼ ਸੀ ਉਸਨੇ ਸਕਾਟਲੈਂਡ ਨੂੰ ਜਾਣਾ ਸੀ, ਇਹ ਉਹਦੇ ਜਗ੍ਹਾ 'ਤੇ ਜਿਹੜਾ ਉਹ ਜਰਮਨ 'ਚ ਉਤਾਰ ਦਿੱਤਾ ਗਿਆ। ਅਤੇ ਉਹ ਕਹਿੰਦੇ ਵੀ ਗਲਤੀ ਨਾਲ ਨਹੀਂ ਉਤਾਰਿਆ, ਇਹ ਕਹਿੰਦੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ, ਜਿਹੜੇ ਪਾਇਲਟ ਅਤੇ ਜਿਹੜਾ ਕੈਬਨ ਕਰੂ ਸੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਚੱਜ ਨਾਲ ਵੀ ਕਿੱਥੇ ਜਾਣਾ ਹੈਗਾ। ਸੋ ਜਿਹੜੇ ਉਹਨਾਂ ਦੇ ਪੈਸੰਜਰ ਸੀਗੇ ਉਹਨਾਂ ਨੇ ਜਦੋਂ ਜਰਮਨ 'ਚ ਉਤਰਨਾ ਸੀਗਾ ਅਤੇ ਉਹ ਉਤਰੇ ਜਾ ਕੇ ਸਕਾਟਲੈਂਡ 'ਚ, ਅਤੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਸਾਨੂੰ ਤਾਂ ਜਿਹੜਾ ਗਲਤ ਜਗ੍ਹਾ ਪਰ ਜਿਹੜਾ ਉਤਾਰਿਆ ਗਿਆ। ਫਿਰ ਕਹਿੰਦੇ ਪਲੇਨ ਉੱਥੋਂ ਜਿਹੜਾ ਵਾਪਸ ਜਰਮਨ ਨੂੰ ਗਿਆ। ਪਰ ਦੇਖੋ ਇਹ ਕਈ ਤਰੀਕੇ ਦੇ ਜਿਹੜੇ ਹਰਜੋਤ ਸਿੰਘ ਜੀ ਸਵਾਲ ਵੀ ਕਰਦਾ ਆ ਪੈਦਾ ਵੀ ਹੋ ਗਈ ਰਿਹਾ ਜਹਾਜ਼ ਦੇ ਵਿੱਚ, ਹਵਾ ਦੇ ਵਿੱਚ, ਕੀ ਜਿਹੜੇ ਆ ਕਿਹੜੇ ਇਹਨਾਂ ਨੇ ਪਾਇਲਟ ਜਿਹੜੇ ਰੱਖੇ ਆ, ਅਤੇ ਜਾਂ ਏਅਰ ਟ੍ਰੈਫਿਕ ਕੰਟਰੋਲ ਦੇ ਨਾਲ ਇੱਦਾਂ ਜਿਹੜਾ ਉਹ ਕਿੱਦਾਂ ਹੋ ਰਿਹਾ। ਚਲੋ ਵਨਸ ਇਨ ਏ ਵਾਈਲ ਕੋਈ ਇੱਦਾਂ ਦੀ ਜਿਹੜੀ ਖਬਰ ਆ ਇਹ ਆਉਂਦੀ ਆ, ਪਰ ਖਾਸ ਕਰਕੇ ਲੋਕ ਜ਼ਿਆਦਾ ਇਸ ਚੀਜ਼ ਨੂੰ ਜਿਹੜਾ ਗੌਰ ਨਾਲ ਦੇਖਦੇ ਆ ਜਦੋਂ ਕੋਈ ਵੱਡਾ ਜਿਹੜਾ ਹਵਾਈ ਹਾਦਸਾ ਜਿਹੜਾ ਵਾਪਰਿਆ ਹੋਵੇ, ਜਿਹੜਾ ਕਿ ਰੀਸੈਂਟਲੀ 10 ਕੁ ਦਿਨ ਪਹਿਲਾਂ ਹੀ ਜਿਹੜਾ ਆ ਉਹ ਇਥੀਓਪੀਆ ਦੇ ਵਿੱਚ ਵਾਪਰਿਆ, ਵੀ ਲੋਕਾਂ ਨੂੰ ਫਿਰ ਕਿਤੇ ਨਾ ਕਿਤੇ ਡਰ ਅਜਿਹੀਆਂ ਖਬਰਾਂ ਤੋਂ ਉਹ ਲੱਗਦਾ ਆ। ਸੋ ਬਿਲਕੁਲ ਕਹਿੰਦੇ ਜਿਹੜਾ ਕੈਬਨ ਕਰੂ ਆ ਉਹਨਾਂ ਨੂੰ ਵੀ ਉਦੋਂ ਹੀ ਪਤਾ ਲੱਗਾ ਵੀ ਜਦ ਬਾਅਦ ਦੇ ਵਿੱਚ ਜਿੱਥੇ ਲੈਂਡ ਹੋਣਾ ਸੀ ਵੀ ਅਸੀਂ ਤਾਂ ਗਲਤੀ ਕਰ ਲਈ ਆ, ਅਤੇ ਉਹਨਾਂ ਨੇ ਫਿਰ ਕਹਿੰਦੇ ਵੀ ਜਿੰਨੇ ਵੀ ਪੈਸੰਜਰ ਸੀ ਉਹਨਾਂ ਨੂੰ ਪੁੱਛਿਆ ਵੀ ਕਿਹੜਾ ਸਕਾਟਲੈਂਡ ਜਾਣਾ ਚਾਹੂਗਾ, ਅਤੇ ਸਾਰਿਆਂ ਨੇ ਕਹਿੰਦੇ ਹੱਥ ਖੜੇ ਕਰ ਦਿੱਤੇ। ਉਹ ਕਹਿੰਦੇ ਅਸੀਂ ਉੱਥੇ ਹੀ ਉਤਰ ਰਹੇ ਹਾਂ।
ਠੀਕ ਹੈ ਜੀ। ਤੇ ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, ਆਪਾਂ ਰੀਸੈਂਟਲੀ ਦੱਸਿਆ ਸੀ ਪਿਛਲੇ ਹਫਤੇ ਦੇ ਵਿੱਚ ਵੀ ਮੋਜ਼ੰਬੀਕ ਦੇ ਵਿੱਚ ਸਾਈਕਲੋਨ ਇਡਾਈ ਜਿਹੜਾ ਆਇਆ, ਜਿਸ ਕਰਕੇ ਉੱਥੇ ਬਹੁਤ ਹੀ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਆ। ਇਸ ਟਾਈਮ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਵੱਧ ਕੇ 750 ਜਿਹੜੀ ਆ ਹੋ ਚੁੱਕੀ ਆ। ਸਿਟੀ ਜਿਹੜੀ ਮੋਜ਼ੰਬੀਕ ਦੇ ਵਿੱਚ ਬੀਏਰਾ ਕਰਕੇ ਹੈਗੀ ਆ, ਵੀ ਉੱਥੇ ਜਿਹੜੇ ਇੱਦਾਂ ਦੇ ਹਾਲਾਤ ਬਣੇ ਆ। ਮੋਜ਼ੰਬੀਕ ਅਤੇ ਜ਼ਿੰਬਾਬਵੇ ਦੇ ਕਈ ਜਿਹੜੇ ਇਲਾਕਿਆਂ ਦੇ ਵਿੱਚ ਇਸ ਸਾਈਕਲੋਨ ਨੇ ਬਹੁਤ ਭੈੜੀ ਮਾਰ ਜਿਹੜੀ ਆ ਉਹ ਕੀਤੀ ਆ। 2 ਹਫ਼ਤੇ ਹੋ ਗਏ ਨੇ ਹਰਜੋਤ ਸਿੰਘ ਜੀ ਇਸ ਸਾਈਕਲੋਨ ਆਏ ਨੂੰ, ਪਰ ਉਸ ਤੋਂ ਬਾਵਜੂਦ ਵੀ ਅਜੇ ਤੱਕ, ਕਿਉਂਕਿ ਕਹਿ ਲਓ ਵੀ ਡਿਵੈਲਪਿੰਗ ਨੇਸ਼ਨਸ ਅਜੇ ਹੈਗੇ ਨੇ, ਵਿਕਾਸਸ਼ੀਲ ਦੇਸ਼ ਨੇ, ਅਤੇ ਇਹਨਾਂ ਦਾ ਇਨਫਰਾਸਟਰਕਚਰ ਇੰਨਾ ਜ਼ਿਆਦਾ ਸਟਰੋਂਗ ਜਿਹੜਾ ਉਹ ਨਹੀਂ ਹੁੰਦਾ, ਜਿਸ ਕਰਕੇ ਇਸ ਸਾਰੇ ਥਾਵਾਂ ਦੇ ਉੱਤੇ ਜਿਨ੍ਹਾਂ ਤੱਕ ਰਾਹਤ ਪਹੁੰਚਣੀ ਉੱਥੋਂ ਤੱਕ ਪਹੁੰਚਾਉਣ ਦੇ ਵਿੱਚ ਮੁਸ਼ਕਿਲ ਆ ਰਹੀ ਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਾਧੂ ਸਹਾਇਤਾ ਜਿਹੜੀ ਇਹਨਾਂ ਨੂੰ ਜਿਹੜੀ ਉਹ ਦਿੱਤੀ ਵੀ ਜਾ ਰਹੀ ਆ, ਮਿਲ ਵੀ ਰਹੀ ਆ, ਪਰ ਫਿਰ ਵੀ ਜਿਹੜੇ ਹਾਲਾਤ ਅਜੇ ਵੀ ਗ੍ਰਿਮ ਨੇ, ਅਜੇ ਵੀ ਜ਼ਿਆਦਾ ਹੀ ਜਿਹੜੇ ਬਹੁਤੇ ਜਿਹੜੇ ਕਹਿ ਲਓ ਵੀ ਗਰੀਬ ਪਛੜੇ ਇਲਾਕੇ ਆ, ਉਹਨਾਂ ਤੱਕ ਜਿਹੜੀ ਰਾਹਤ ਪਹੁੰਚਣ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ। ਅਜੇ ਵੀ ਉਸ ਇਲਾਕੇ ਦੇ ਵਿੱਚ ਪੱਟੇ ਹੋਏ ਰੁੱਖ, ਉੱਡੀਆਂ ਹੋਈਆਂ ਟੀਨ ਦੀਆਂ ਜਿਹੜੀਆਂ ਛੱਤਾਂ ਆ, ਅਤੇ ਹੋਰ ਸਾਰਾ ਕੁਛ ਜਿਹੜਾ ਆ ਉਹ ਦਿਖ ਰਿਹਾ ਆ। ਇਹ ਸੰਖਿਆ ਜਿਹੜੀ ਆ ਇਸ ਦੇ ਕਰਕੇ ਹੋਰ ਵੀ ਵਧਣ ਦੇ ਅਨੁਮਾਨ ਜਿਹੜੇ ਉਹ ਦੱਸੇ ਜਾ ਰਹੇ ਆ। ਅਤੇ ਪਾਣੀ ਜਦੋਂ ਇੰਨਾ ਜ਼ਿਆਦਾ ਖੜ੍ਹ ਜਾਂਦਾ ਆ, ਅਤੇ ਉਹਦੇ ਕਰਕੇ ਬਿਮਾਰੀਆਂ ਵੀ ਕਈ ਵਾਰੀ ਬਹੁਤ ਜ਼ਿਆਦਾ ਜਿਹੜੀਆਂ ਉਹ ਫੈਲ ਜਾਂਦੀਆਂ ਨੇ। ਸੋ ਹੁਣ ਦੇਖਦੇ ਹਾਂ ਵੀ ਕੀ ਹੋਊਗਾ। ਇਹ ਉਦੋਂ ਹੀ ਜਿਹੜੇ ਮੋਜ਼ੰਬੀਕ ਦੇ ਰਾਸ਼ਟਰਪਤੀ ਨੇ ਕਿਹਾ ਸੀਗਾ ਵੀ ਮੈਨੂੰ ਲੱਗਦਾ ਵੀ ਇਸ ਸਾਈਕਲੋਨ ਦੇ ਵਿੱਚ 1000 ਤੋਂ ਵੱਧ ਬੰਦਾ ਜਿਹੜਾ ਉਹ ਮਰ ਗਿਆ ਹੋਣਾ ਹੈ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਪੰਜਾਬੀ ਰੇਡੀਓ USA ਦਾ ਮੇਨ ਸਟੂਡੀਓ ਆ। ਕਹਿੰਦੇ ਪਈ ਬੇ ਏਰੀਆ ਦੇ ਵਿੱਚ 50% ਤੋਂ ਵੱਧ ਜਿਹੜੇ ਲੋਕ ਆ ਉਹ ਸੈਟਿਸਫਾਈ ਨਹੀਂ ਹੈਗੇ ਇੱਥੇ ਰਹਿਣ ਦੇ ਲਈ। ਉਹਦਾ ਮੇਨ ਰੀਜ਼ਨ ਜਿਹੜਾ ਦੱਸਿਆ ਗਿਆ ਆ ਵੀ ਅਪਾਰਟਮੈਂਟ ਦੇ ਰੈਂਟਸ, ਘਰਾਂ ਦੀਆਂ ਪ੍ਰਾਈਸਾਂ ਅਤੇ ਟ੍ਰੈਫਿਕ ਜਿਹੜਾ ਆ ਬਹੁਤ ਜ਼ਿਆਦਾ ਹੋ ਰਿਹਾ ਆ। ਸੋ ਇੱਕ ਖਬਰ ਇਹ ਵੀ ਆ ਰਹੀ ਹੈ, ਕਹਿੰਦੇ ਵੀ ਲਿਬਰਲਸ ਜਿਹੜੇ ਆ ਬਹੁਤ ਜ਼ਿਆਦਾ ਬੇ ਏਰੀਏ 'ਚ ਹੋ ਰਹੇ ਆ, ਅਤੇ ਕੰਜ਼ਰਵੇਟਿਵ ਜਿਹੜੇ ਆ ਬੇ ਏਰੀਏ ਤੋਂ ਬਾਹਰ ਮੂਵ ਕਰ ਰਹੇ ਹੈਗੇ ਆ। ਜੀ, ਇਹ ਤਾਂ ਚਲੋ ਪਤਾ ਨਹੀਂ ਕਿੰਨੀ ਕੁ ਠੀਕ ਆ। ਜਿੰਨੇ ਮਹਿੰਗਾਈ ਆ ਉਹਨੇ ਤਾਂ ਵੇਖਣਾ ਨਹੀਂ ਵੀ ਕੰਜ਼ਰਵੇਟਿਵ ਹੋ ਕੇ ਤੁਸੀਂ ਲਿਬਰਲ ਹੋ, ਪੈਸੇ ਤਾਂ ਤੁਹਾਨੂੰ ਡਾਲਰ ਜਿੰਨੇ ਹੈਗੀ ਉਸ ਹਿਸਾਬ ਨਾਲ ਹੀ ਜਿਹੜੇ ਉਹ ਦੇਣੇ ਪੈਣੇ। ਜੀ, ਸੋ ਅਗਲਾ ਜਿਹੜਾ ਮੇਨ ਕਾਰਨ ਇਹ ਵੀ ਆ ਵੀ ਬਹੁਤ ਜ਼ਿਆਦਾ ਹੋਮਲੈਸਨੈਸ ਜਿਹੜੀ ਹੋਈ ਆ। ਆਪਾਂ ਰੋਜ਼ ਜਦੋਂ ਆਪਾਂ ਘਰਾਂ ਤੋਂ ਵੀ ਆਉਂਦੇ ਹਾਂ ਦੇਖਦੇ ਹਾਂ ਕਿਸ ਤਰ੍ਹਾਂ ਜਿਹੜਾ ਹਾਈਵੇ 680 ਆ, ਜੇ ਤੁਸੀਂ ਦੇਖੋ ਉਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਜਿਹੜੇ ਹੋਮਲੈਸ ਆ, ਉਹਨਾਂ ਨੇ ਆਪਣੇ ਛੋਟੇ ਛੋਟੇ ਟੈਂਟ ਲਾਏ ਆ। ਪੁਲਿਸ ਵਾਲੇ ਵਿਚਾਰੇ ਜਾਂ ਕਲੀਨ ਅਪ ਕਰੂ ਕਲੀਨ ਵੀ ਕਰਦੇ ਆ, ਅਤੇ ਅਗਲੇ ਹਫ਼ਤੇ ਫਿਰ ਉੱਥੇ ਜਿਹੜੇ ਉਹ ਲੱਗ ਜਾਂਦੇ ਆ। ਉਹਨਾਂ ਲਈ ਤਾਂ ਇੱਦਾਂ ਹੋ ਰਿਹਾ ਵੀ ਸਫਾਈ ਕਰ ਰਹੇ ਨੇ ਤਾਂ ਮੁੜ ਕੇ ਦੁਬਾਰਾ ਜਿਹੜੇ ਉੱਥੇ ਆ ਕੇ ਰਹਿਣ ਲੱਗ ਜਾਂਦੇ ਨੇ। ਹੋਮਲੈਸਨੈਸ ਦੀ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਜਿਹੜੀ ਬੱਤਰ ਆ, ਖਾਸ ਕਰਕੇ ਬੇ ਏਰੀਏ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਉਹ ਬਣੀ ਹੋਈ ਆ। ਸੈਨ ਹੋਜ਼ੇ ਉਹਨਾਂ ਦੇ ਵਿੱਚੋਂ ਇੱਕ ਆਉਂਦਾ ਆ। 680 ਦੇ ਉੱਤੋਂ ਤੁਸੀਂ ਲੰਘੋ ਤਾਂ ਆਲੇ ਦੁਆਲੇ ਐਂ ਲੱਗਦਾ ਆ ਵੀ ਇਹਨਾਂ ਨੇ ਜਿਹੜਾ ਆ ਇਹ ਪੱਕੇ ਸਲੰਮ ਜਿਹੜੇ ਉਹ ਬਣਾ ਕੇ ਰੱਖੇ ਹੋਏ ਨੇ। ਓਕਲੈਂਡ 'ਚ ਬਹੁਤ ਬੁਰੀ ਪੋਜੀਸ਼ਨ ਆ, ਸੈਨ ਫਰਾਂਸਿਸਕੋ 'ਚ, ਸਟਾਕਟਨ 'ਚ ਬਹੁਤ ਜ਼ਿਆਦਾ ਜਿਹੜੀ ਆ ਇਹ ਪ੍ਰੋਬਲਮ ਹੈਗੀ ਆ। ਜੀ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ, ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ